ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮਾਫੀ ਚਾਹੁੰਦੇ ਹਾਂ ਥੋੜ੍ਹੀ ਜਿਹੀ ਤਕਨੀਕੀ ਸਮੱਸਿਆ ਦੇ ਕਰਕੇ ਕਨੈਕਸ਼ਨਸ ਜਿਹੜੇ ਉਹ ਨਹੀਂ ਸੀ ਜਿਹੜੇ ਜੁੜ ਰਹੇ, ਪਰ ਹੁਣ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ, ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜ਼ੇ ਤੋਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 9 ਤਰੀਕ ਆ ਅਤੇ ਦਿਨ ਜਿਹੜਾ ਹੈ ਉਹ ਮੰਗਲਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲੌਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਐਂਟੀਲੋ ਸਿਟਰਸ ਹਾਈਟਸ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਅਤੇ ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਘਰਾਂ ਦੇ ਲੋਨ, ਐਗਰੀਕਲਚਰ ਲੋਨ, ਕਮਰਸ਼ੀਅਲ ਲੋਨ, ਰੀਫਾਈਨੈਂਸ ਦਾ ਕੰਮ ਜਿਹੜਾ ਉਹ ਕਰਵਾ ਸਕਦੇ ਹੋ। ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 559 905 2575 559 905 2575 ਦੇ ਉੱਤੇ। ਅਤੇ ਜੇ ਹੋਵੇ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ। ਇਹਨਾਂ ਦਾ ਫੋਨ ਨੰਬਰ 4159090503 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਰਮਵੀਰ ਸਿੰਘ, ਜਦੋਂ ਇੰਡੀਆ ਦੇ ਵਿੱਚ ਕੁਛ ਹੁੰਦਾ ਆ, ਆਪਾਂ ਜਿਹੜੇ ਜਿੰਨੇ ਵੀ NRI ਹੈਗੇ ਆ, ਜਿਹੜੇ ਬਾਹਰ ਮੁਲਕਾਂ 'ਚ ਵੱਸਦੇ ਆ, ਮੈਨੂੰ ਲੱਗਦਾ ਵੀ ਜਿੱਥੇ ਰਹਿੰਦੇ ਆ ਉੱਥੇ ਦਾ ਆਪਾਂ ਧਿਆਨ ਨਹੀਂ ਕਰਦੇ, ਅਤੇ ਇੰਡੀਆ 'ਤੇ ਬਹੁਤ ਜ਼ਿਆਦਾ ਫੋਕਸ ਹੁੰਦਾ। ਈਵਨ ਜਿੰਨੇ ਤੁਸੀਂ ਰੇਡੀਓ, TV, ਟਾਕ ਸ਼ੋਅ ਦੇਖ ਲਓ, ਜਾਂ ਹੋਰ ਜੇ ਤੁਸੀਂ ਇੱਥੇ ਦੀ ਕੋਈ ਗੁੱਡ ਟੋਪਿਕ ਲੈ ਕੇ ਆਓ, ਤਾਂ ਉੱਥੇ ਬੜੀ ਜਿਹੜੀ ਪਾਰਟੀਸਪੇਸ਼ਨ ਘੱਟ ਹੁੰਦੀ ਆ, ਅਤੇ ਜੇ ਇੰਡੀਆ ਦੀ ਕੋਈ ਮਾੜੀ ਜਿਹੀ ਵੀ ਗੱਲ ਹੈ ਉਹ, ਅਤੇ ਉੱਥੇ ਕਾਲ 'ਤੇ ਕਾਲ ਆਉਂਦੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਜਿਹੜਾ ਬੈਨ ਲਾਇਆ, ਕਹਿੰਦੇ ਵੀ ਜਿਹੜੀਆਂ ਕਾਰਾਂ ਅਤੇ ਟਰੱਕ ਆ ਸੰਨ 2035 ਤੱਕ ਜਿਹੜੀਆਂ ਉਹ ਗੈਸ ਤੋਂ ਬਿਨਾਂ ਹੋਊਗੀਆਂ। ਸੋ ਪਰ ਕਰਨ ਕਾਉਂਟੀ ਜਿਹੜੀ ਬੇਕਰਸਫੀਲਡ ਆ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਆ। ਪਿਛਲੇ ਦਿਨੀ ਉੱਥੇ ਦੀ ਜਿਹੜੀ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਆ, ਉਹਨਾਂ ਨੇ ਇੱਕ ਅਪਰੂਵਲ ਦਿੱਤਾ ਹੈਗਾ ਆਇਲ ਇੰਡਸਟਰੀ ਨੂੰ, ਜਿੱਥੇ ਕਿ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਵੈੱਲ ਜਿਹੜੇ ਆ ਉਹ ਪੁੱਟ ਸਕਦੇ ਹੈਗੇ ਆ। ਪਹਿਲਾਂ ਇਹ ਚੀਜ਼ 'ਤੇ ਬੈਨ ਲੱਗਾ ਸੀ, ਪਰ ਵੋਟਿੰਗ ਹੋਈ ਅਤੇ ਮੈਨੂੰ ਲੱਗਦਾ ਨਹੀਂ ਕੋਈ ਪੰਜਾਬੀ ਵੀ ਉੱਥੇ ਗਿਆ ਹੋਵੇ। ਇੱਕ ਦਿਨ ਲਗਾਤਾਰ ਪੂਰੇ ਜਿੰਨੇ ਲੋਕ ਉੱਥੇ ਰਹਿੰਦੇ, ਉਹਨਾਂ ਤੋਂ ਉਹ ਹੀਅਰਿੰਗ ਦੇ ਵਿੱਚ ਫੋਨ ਦੇ ਰਾਹੀਂ, ਟੈਕਸਟ ਮੈਸੇਜ ਰਾਹੀਂ ਸੁਣਦੇ ਰਹੇ ਵੀ ਇਹਦਾ ਅਸਰ ਕੀ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਬੇਕਰਸਫੀਲਡ ਮੋਸਟ ਪੋਲੂਟਡ ਸਿਟੀ ਆ USA 'ਚ, ਬਹੁਤ ਜ਼ਿਆਦਾ ਉੱਥੇ ਪੋਲੂਸ਼ਨ ਹੁੰਦੀ ਹੈਗੀ ਆ। ਅਤੇ ਆਉਣ ਵਾਲੇ 15 ਸਾਲਾਂ ਦੇ ਵਿੱਚ ਕਰਨ ਕਾਉਂਟੀ ਦੇ ਜਿਹੜੇ ਆਫੀਸ਼ੀਅਲਸ ਆ, ਉੱਥੇ ਦੇ ਜਿਹੜੇ ਬੋਰਡ ਆਫ ਸੁਪਰਵਾਈਜ਼ਰਸ ਆ, ਉਹਨਾਂ ਨੇ 5 ਦੇ ਮੁਕਾਬਲੇ 0 ਦੇ ਨਾਲ ਜਿਹੜੀ ਨਵੀਂ ਪਲਾਨ ਆ, ਉਹ ਪੈਟਰੋਲੀਅਮ ਇੰਡਸਟਰੀ ਨੂੰ ਫਾਇਦਾ ਦਿੰਦੇ ਹੋਏ 2700 ਵੈੱਲ, ਜਿਹੜੇ 2700 ਖੂਹ ਆਪਾਂ ਕਹਿ ਸਕਦੇ ਪੰਜਾਬੀ, ਜਿੱਥੋਂ ਹਰ ਸਾਲ ਨਵੇਂ ਜਿਹੜੇ ਆ ਉਹ ਓਪਨ ਕਰਨ ਦੀ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਹੈਗੀ ਆ। ਸੋ ਪਹਿਲਾਂ ਕੈਲੀਫੋਰਨੀਆ ਐਨਵਾਇਰਮੈਂਟਲ ਕੁਆਲਿਟੀ ਏਜੰਸੀ ਵਾਲੇ ਵੀ ਕਾਫੀ ਫਾਈਟ ਕਰਦੇ ਸੀ, ਪਰ ਉਹਨਾਂ ਨੇ ਕਹਿੰਦੇ ਗੇਮ ਹੀ ਇਸ ਹਿਸਾਬ ਨਾਲ ਬਣਾਈ ਹੈਗੀ ਆ। ਲੋਕਾਂ ਨੂੰ ਵੀ ਕਈਆਂ ਨੂੰ ਹੱਕ 'ਚ ਕਰ ਲਿਆ ਪਈ ਜੀ। ਦੇਖੋ, ਜੇ ਅਸੀਂ ਮਿਡਲ ਈਸਟ ਤੋਂ ਆਇਲ ਲੈ ਕੇ ਆਉਂਦੇ ਆ, ਉਹਦਾ ਕਿੰਨਾ ਖਰਚਾ ਹੁੰਦਾ ਹੈਗਾ, ਬਾਈ ਸ਼ਿਪਾਂ ਦਾ, ਬਾਈ ਰੋਡਾਂ ਦਾ, ਜਿੰਨਾ ਵੀ ਆਉਂਦਾ ਹੈਗਾ, ਪਰ ਜੇ ਆਪਾਂ ਆਪਣੇ ਮੁਲਕ 'ਚੋਂ ਕੱਢਾਂਗੇ ਅਤੇ ਉਹ ਜਿਹੜਾ ਆ ਉਹਦੇ ਨਾਲ ਜਿਹੜਾ ਫਾਇਦਾ ਬਹੁਤ ਹੋਊਗਾ। ਕਰਨ ਕਾਉਂਟੀ, ਜਿਹੜੇ ਸਰੋਤੇ ਸਾਡੇ ਸਾਰੇ USA ਜਾਂ ਆਲ ਓਵਰ ਵਰਲਡ ਵੀ ਸੁਣਦੇ ਆ, ਕਰਨ ਕਾਉਂਟੀ ਦੇ ਵਿੱਚ ਮਸ਼ਹੂਰ ਸ਼ਹਿਰ ਬੇਕਰਸਫੀਲਡ ਆ, ਜਿੱਥੇ ਅੱਜ ਕੱਲ੍ਹ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ, ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗੇ ਆ। 100 ਮੀਲ ਲਾਸ ਐਂਜਲਸ ਤੋਂ ਦੂਰ ਹੈਗਾ, ਅਤੇ ਪਰ ਆਪਣੇ ਬੰਦੇ ਇਸ ਇੰਡਸਟਰੀ 'ਚ ਹੈ ਨਹੀਂ,
ਤੇ ਕਹਿੰਦੇ ਪਈ ਉੱਥੇ 9 ਲੱਖ ਦੇ ਕਰੀਬ ਜੋਬਸ ਹੈਗੀਆਂ, ਜਿਹਦੇ ਵਿੱਚੋਂ ਜੇ ਦੇਖਿਆ ਜਾਵੇ 7 ਵਿੱਚੋਂ 1 ਜੋਬ ਆਇਲ ਇੰਡਸਟਰੀ ਦੇ ਨਾਲ ਆ, ਪਰ ਮੇਜਰ ਐਗਰੀਕਲਚਰ ਏਰੀਆ ਹੈਗਾ। ਪਰ ਜਿਹੜੇ ਲੋਕ ਉਹਨਾਂ ਦੇ ਅਗੇਂਸਟ ਸੀ, ਉਹਨਾਂ ਨੇ ਕਿਹਾ ਵੀ ਕੋਈ ਕਹਿੰਦਾ ਮੇਰੀ ਵਾਈਫ ਪ੍ਰੈਗਨੈਂਟ ਆ, ਉਹਦਾ ਸਿਹਤ 'ਤੇ ਕਿੰਨਾ ਅਸਰ ਹੋਣਾ, ਜਿਨ੍ਹਾਂ ਨੂੰ ਆਸਥਮਾ ਦੀ ਪ੍ਰੋਬਲਮ ਹੈਗੀ ਆ ਉਹ ਹੋਰ ਵੀ ਜਿਹੜੀ ਉਹਦਾ ਅਸਰ ਪਊਗਾ। ਤੇ ਇਹ ਜਿਹੜੀ ਆ ਕਰਨ ਕਾਉਂਟੀ ਦੀ ਅਪਡੇਟ ਆ, ਤੇ ਮੈਨੂੰ ਲੱਗਦਾ ਨਹੀਂ ਵੀ ਆਪਣੀ ਕਮਿਊਨਿਟੀ 'ਚ ਕੋਈ ਵੀ ਬੰਦਾ ਇਹਦੇ ਅਗੇਂਸਟ ਉੱਥੇ ਗਿਆ ਹੋਵੇ। ਜੀ ਬਿਲਕੁਲ, ਇਹ ਕਾਫੀ ਅਹਿਮ ਜਿਹੜੀ ਤਬਦੀਲੀ ਆ ਦੇਖੋ ਉੱਥੇ ਆਉਣ ਜਾ ਰਹੀ ਆ। ਨੋ ਡਾਊਟ ਪੋਲਿਊਸ਼ਨ ਦੇ ਲੈਵਲ ਜਿਹੜੇ ਆ ਉੱਥੇ ਜਿਹੜੇ ਉਹ ਵੱਧ ਸਕਦੇ ਆ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀਆਂ ਜੋਬਸ ਦੇ ਨਾਲ ਵੀ ਜਿਹੜਾ ਉਹ ਸੰਬੰਧਿਤ ਜਿਹੜੀ ਇਹ ਚੀਜ਼ ਹੈਗੀ ਆ, ਕੋਈ ਹੱਕ 'ਚ ਹੋਵੇ ਕੋਈ ਅਗੇਂਸਟ ਹੋਵੇ, ਉਹ ਇੱਕ ਵੱਖਰਾ ਜਿਹੜੀ ਗੱਲ ਆ। ਪਰ ਇਹ ਆ ਵੀ ਆਪਣੀ ਰਾਏ ਆਪਣੀ ਉਹ ਦੱਸਣੀ ਜਿਹੜੀ ਉਹ ਜ਼ਰੂਰੀ ਹੁੰਦੀ ਆ। ਸੋ ਉਹ ਦੱਸੋ ਤੁਹਾਨੂੰ ਕੀ ਲੱਗਦਾ ਵੀ ਇਸ ਦਾ ਫਾਇਦਾ ਆ, ਨੁਕਸਾਨ ਹੋਣਾ ਆ, ਕਿੱਦਾਂ ਹੋਣਾ ਆ। ਫਿਰ ਆਪਾਂ ਕਹਿਣਾ ਵੀ ਆਹ ਦੇਖੋ ਜੀ ਇਹਨਾਂ ਨੇ ਕਾਨੂੰਨ ਬਣਾ ਤੇ ਇਹਨਾਂ ਨੇ ਮੜ੍ਹਤਾ, ਅਤੇ ਜਦੋਂ ਪੁੱਛਿਆ ਸੀ, ਜਦੋਂ ਪਾਰਟੀਸਪੇਸ਼ਨ ਦੀ ਲੋੜ ਆਈ ਆ, ਉਦੋਂ ਜਿਹੜੇ ਉਹ ਪਿੱਛੇ ਆ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਹੁੰਦਾ ਆ, ਚਲੋ ਕਈ ਵਾਰੀ ਲੋਕਾਂ ਨੂੰ ਪਤਾ ਵੀ ਨਹੀਂ ਆ, ਉਹ ਆਊਟਰੀਚ ਵੀ ਨਹੀਂ ਕਰਦੇ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਤੱਕ। ਉਹਨਾਂ ਨੂੰ ਵੀ ਉਸ ਚੀਜ਼ ਨੂੰ ਜਿਹੜਾ ਵਧਾਉਣ ਦੀ ਜ਼ਰੂਰਤ ਆ। ਪਰ ਇਹ ਆ ਵੀ ਐਜ਼ ਜਦੋਂ ਤੁਸੀਂ ਉੱਥੇ ਰੈਜ਼ੀਡੈਂਟ ਹੁੰਦੇ ਆ, ਜਦੋਂ ਤੁਸੀਂ ਰਹਿ ਰਹੇ ਆ, ਤੁਹਾਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਉਹ ਧਿਆਨ ਰੱਖਣਾ ਜਿਹੜਾ ਉਹ ਜ਼ਰੂਰ ਚਾਹੀਦਾ ਆ ਵੀ ਸਮਾਂ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਵੀ ਜਿਹੜਾ ਆ ਸਕਦਾ। ਸੋ ਦੇਖੋ ਹਜ਼ਾਰਾਂ ਹੀ ਜਿਹੜੇ ਨਵੇਂ ਤੇਲ ਦੇ ਜਿਹੜੇ ਖੂਹ ਜਦੋਂ ਉੱਥੇ ਪੱਟਣੇ ਆ ਜਾਂ ਬਣਾਉਣੇ ਆ, ਤਾਂ ਫ਼ਰਕ ਤਾਂ ਉੱਥੇ ਕਈ ਚੀਜ਼ਾਂ ਦਾ ਜਿਹੜਾ ਡੈਫੀਨੇਟਲੀ ਉਹ ਪੈਣ ਜਾ ਰਿਹਾ ਆ। ਜੇ ਇੰਨੇ ਜ਼ਿਆਦਾ ਵੱਟਣੇ ਆ, ਇਹਦਾ ਮਤਲਬ ਬਹੁਤ ਸਾਰੇ ਲੋਕ ਉੱਥੇ ਆ ਕੇ ਨਵੇਂ ਵੀ ਰਹਿਣਗੇ। ਸੋ ਤੁਹਾਡੀ ਹਾਊਸਿੰਗ ਮਾਰਕੀਟ ਆ ਉਸ ਦੇ ਉੱਤੇ ਵੀ ਫ਼ਰਕ ਪਊਗਾ, ਪੋਲਿਊਸ਼ਨ ਲੈਵਲਸ ਹੁੰਦੇ ਆ ਉਹਦੇ 'ਤੇ ਵੀ ਆ, ਜੋਬ ਦੇ ਉੱਤੇ, ਇਕੋਨਮੀ ਦੇ ਉੱਤੇ, ਕਈ ਚੀਜ਼ਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਰਹਿੰਦਾ ਆ। ਕਈਆਂ ਨੂੰ ਫਾਇਦਾ, ਕਈਆਂ ਨੂੰ ਨੁਕਸਾਨ ਜਿਹੜਾ ਇਸ ਚੀਜ਼ ਦਾ ਜਿਹੜਾ ਉਹ ਚੱਲਣਾ ਪਊਗਾ। ਪਰ ਇਹ ਆ ਵੀ ਡੈਫੀਨੇਟਲੀ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਵੀ ਤੁਹਾਡੇ ਇਰਦ ਗਿਰਦ, ਤੁਹਾਡੇ ਇਲਾਕੇ, ਤੁਹਾਡੀ ਕਮਿਊਨਿਟੀਜ਼ ਦੇ ਵਿੱਚ ਉੱਥੇ ਕੀ ਚੱਲ ਰਿਹਾ ਹੈਗਾ ਆ ਜੀ। ਸੋ ਇਹਦੇ ਵਿੱਚ ਬਹੁਤ ਸਾਰੇ ਐਨਵਾਇਰਮੈਂਟਲਿਸਟ, ਇੰਡੀਵਿਜੂਅਲ ਲੋਕ ਤੇ ਜਿਹੜੇ ਫਾਰਮਰ ਆ ਉਹ ਇਹਦੇ ਅਗੇਂਸਟ ਸੀ। ਤੇ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਲੋਕ ਜਿਹੜੇ ਆ ਸਪੈਨਿਸ਼ ਦੇ ਵਿੱਚ ਬੋਲੇ, ਕਿਉਂਕਿ ਸਪੈਨਿਸ਼ ਮੂਲ ਦੇ ਲੋਕ ਉੱਥੇ ਰਹਿੰਦੇ ਹਨ। ਜੀ, ਅਗਲੀ ਗੱਲ ਕਰਦੇ ਜਾਈਏ। ਜਿਹੜਾ ਬਾਈਡਨ ਹੁੰਦਾ ਦਾ ਸਟਿਮੂਲਸ ਪਲਾਨ ਆ $1.9 ਟ੍ਰਿਲੀਅਨ ਦਾ, ਉਹ ਕਹਿੰਦੇ ਵੀ ਤਕਰੀਬਨ ਪਾਸ ਹੋਣ ਦੇ ਕਗਾਰ ਦੇ ਉੱਤੇ ਜਿਹੜਾ ਉਹ ਹੈਗਾ ਆ। ਫਾਈਨਲ ਵੋਟ ਹਾਊਸ ਦੇ ਵਿੱਚ ਅੱਜ ਜਾਂ ਭਲਕੇ ਜਿਹੜੀ ਆ ਉਹ ਪੈਣੀ ਹੈਗੀ ਆ। 14 ਮਾਰਚ ਡੈਡਲਾਈਨ ਹੈਗੀ ਆ। ਜੇ ਜਿਹੜੀ ਅਨਇੰਪਲੋਇਮੈਂਟ ਬੈਨੀਫਿਟਸ ਆ, ਜਿਹੜਾ $300 ਦਾ ਇਸ ਕਾਨੂੰਨ ਦੇ ਤਹਿਤ, ਇਸ ਬਿੱਲ ਦੇ ਤਹਿਤ ਜਿਹੜਾ ਉਹ ਹੋਣਾ ਆ, ਉਹ ਜਿਹੜਾ ਚਾਲੂ ਹੋ ਜਾਊਗਾ। ਅਤੇ ਇਸ ਦੇ ਵਿੱਚੋਂ ਫੈਡਰਲ ਮਿਨੀਮਮ ਵੇਜ ਨੂੰ $15 ਤੱਕ ਕਰਨ ਦੀ ਜਿਹੜੀ ਕਵਾਇਦ ਸੀਗੀ, ਉਸ ਨੂੰ ਜਿਹੜਾ ਉਹ ਹਟਾ ਦਿੱਤਾ ਗਿਆ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਕੀ ਬਣਦਾ। ਪਰ ਕਹਿੰਦੇ ਵੀ ਤਕਰੀਬਨ ਤੈਅ ਆ ਵੀ ਇਹ ਬਿੱਲ ਜਿਹੜਾ ਆ ਉੱਥੇ ਪਾਸ ਹੋ ਜਾਊਗਾ, ਅਤੇ ਫਿਰ ਰਾਸ਼ਟਰਪਤੀ ਬਾਈਡਨ ਦੇ ਕੋਲ ਪਹੁੰਚੂਗਾ, ਅਤੇ ਫਿਰ ਇਸ ਦੇ ਉੱਤੇ ਹਸਤਾਖਰ ਜਿਹੜੇ ਆ ਉਹ ਕਰ ਦੇਣਗੇ। ਸੋ ਫਾਈਨਲ ਅਪਰੂਵਲ ਜਿਹੜਾ ਤਕਰੀਬਨ ਇੱਥੇ ਤੈਅ ਹੋ ਚੁੱਕਾ ਹੈ। ਸੋ ਜਿਹੜੇ ਵੱਡੇ ਚੇਂਜਿਸ ਹਰਜੋਤ ਸਿੰਘ ਜੀ ਇਹੋ ਹੀ ਸੀਗੀਆਂ ਵੀ ਇਹਨਾਂ ਦੇ ਆਪਣੇ ਹੀ ਜਿਹੜੇ ਸੈਨੇਟਰ ਸੀਗੇ ਡੈਮੋਕ੍ਰੇਟ ਪਾਰਟੀ ਦੇ, ਉਹੀ $15 ਦੀ ਜਿਹੜੀ ਉਸ ਨੂੰ ਨਹੀਂ ਸੀ ਉਹ ਚਾਹੁੰਦੇ, ਅਤੇ ਜਿਹੜਾ $400 ਵਾਲੇ ਨੂੰ ਵੀ ਘਟਾ ਕੇ ਇਹਨਾਂ ਨੇ $300 ਕੀਤਾ। ਅਤੇ ਫਿਰ ਜਿਹੜੀ ਇਨਕਮ ਲਿਮਿਟ ਸੀਗੀ $1400 ਦੇ ਚੈੱਕ ਦੀ, ਉਸ ਨੂੰ ਵੀ ਉਹਨਾਂ ਨੇ ਲਿਮਿਟ ਨੂੰ ਜਿਹੜਾ ਉਹ ਘਟਾ ਦਿੱਤਾ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਜਾਰਜ ਫਲਾਇਡ ਦੇ ਕੇਸ ਦੇ ਸੰਬੰਧ ਦੇ ਵਿੱਚ ਹੈਗੀ ਆ। ਜਾਰਜ ਫਲਾਇਡ ਦੀ ਮੌਤ ਹੋਈ ਸੀ, ਜਿਹਦੇ ਸੰਬੰਧ ਦੇ ਵਿੱਚ ਜਿਹੜਾ ਇੱਕ ਪੁਲਿਸ ਆਫਿਸਰ ਆ, ਤੁਹਾਨੂੰ ਜ਼ਿਆਦਾ ਹੀ ਹੋਊਗਾ, ਡੈਰਿਕ ਚੌਵਨ, ਜਿਹਦੇ ਉੱਤੇ ਜਿਹੜਾ ਕੇਸ ਚੱਲ ਰਿਹਾ ਹੈਗਾ। ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਯੂਰੀ ਸਿਲੈਕਸ਼ਨ ਹੋਣੀ ਸੀ, ਮੰਡੇ ਨੂੰ ਸਟਾਰਟ ਹੋਣੀ ਸੀ, ਫਿਰ ਉਹ ਥੋੜ੍ਹੀ ਡਿਲੇ ਹੋ ਗਈ, ਅਤੇ ਹੁਣ ਮੇਰੇ ਖਿਆਲ ਨਾਲ ਅੱਜ ਸ਼ਾਇਦ ਹੋਊਗੀ। ਅਤੇ ਅੱਜ ਪੂਰੀ ਜਿਹੜੇ ਅਮਰੀਕਾ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਲੋਕ ਪ੍ਰੋਟੈਸਟ ਵੀ ਕਰਨ ਜਾ ਰਹੇ ਆ। ਸਿਆਟਲ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ। ਸਰੋਤਿਆਂ ਨੂੰ ਯਾਦ ਹੋਊਗਾ, ਸਿਆਟਲ ਦੇ ਵਿੱਚ ਪ੍ਰੋਬਲਮ ਵੀ ਕਾਫੀ ਪਈ ਸੀ ਪਿਛਲੀ ਵਾਰੀ ਜਦੋਂ ਪ੍ਰੋਟੈਸਟ ਹੋਏ ਸੀ। 2-3 ਮਹੀਨੇ ਉਹਨਾਂ ਨੇ ਕਬਜ਼ਾ ਵੀ ਕਰ ਰੱਖਿਆ ਇੱਕ ਜਿਹੜਾ ਡਾਊਨਟਾਊਨ ਵਾਲਾ ਏਰੀਆ ਹੈਗਾ, ਉਹਨੂੰ ਦੇਖਦੇ ਹੋਏ ਹੁਣ ਸਿਆਟਲ ਦੀ ਪੁਲਿਸ ਜਿਹੜੀ ਆ, ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਆਪਣੇ ਆਫਿਸਰਸ ਆ, ਉਹਨਾਂ ਨੂੰ 24 ਆਵਰ ਅਲਰਟ ਦੇ ਉੱਤੇ ਰੱਖਿਆ ਹੋਇਆ ਹੈਗਾ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਟੁੱਟ ਭੰਨ ਜਾਂ ਇੱਦਾਂ ਦੀ ਗੱਲ ਨਾ ਹੋਵੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਇੰਟੀਰੀਅਰ ਜਿਹੜੀ ਮਿਨਿਸਟਰੀ ਕਹਿ ਸਕਦੇ ਹਾਂ, ਡਿਪਾਰਟਮੈਂਟ ਆਫ ਇੰਟੀਰੀਅਰ ਦੇ ਲਈ ਜਿਹੜੇ ਨੋਮੀਨੀ ਹੈਗੇ ਆ, ਜਿਹੜੇ ਫਸਟ ਨੇਟਿਵ ਇੰਡੀਅਨ
ਜਿਨ੍ਹਾਂ ਨੂੰ ਨਾਮਜ਼ਦ ਜਿਹੜਾ ਕੀਤਾ ਗਿਆ ਸੀਗਾ ਰਾਸ਼ਟਰਪਤੀ ਬਾਈਡਨ ਦੇ ਦੁਆਰਾ, ਉਹਨਾਂ ਦੇ ਜਿਹੜੇ ਵੋਟ ਨੂੰ ਲੈ ਕੇ ਜਿਹੜੇ 2 ਰਿਪਬਲਿਕਨ GOP ਸੈਨੇਟਰਸ ਆ, ਉਹਨਾਂ ਨੇ ਪ੍ਰੋਸੀਜਰਲ ਅੜਚਨ ਜਿਹੜੀ ਆ ਕਹਿੰਦੇ ਆ ਵੀ ਉਹ ਹਰਡਲ ਜਿਹੜੀ ਉਹ ਇਸ ਟਾਈਮ ਰੱਖੀ ਹੈ। ਸੋ ਕਹਿੰਦੇ ਵੀ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਆ ਉਸ ਦੇ ਵਿੱਚ ਇਸ ਕਰਕੇ ਹੁਣ ਦੇਰੀ ਹੋ ਸਕਦੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਜਲਦੀ ਜਿਹੜਾ ਆ ਉਹ ਹੋ ਸਕੂਗਾ। ਉੱਧਰ ਇਹੀ ਨਹੀਂ, ਇਹਨਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਨਾਮਜ਼ਦ ਕੀਤੇ ਗਏ ਲੋਕ ਆ ਵੱਖ-ਵੱਖ ਅਹੁਦਿਆਂ ਦੇ ਲਈ, ਉਹਨਾਂ ਨੂੰ ਅਜੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਕਨਫਰਮ ਹੋਣ ਦੇ ਲਈ, ਉਹਨਾਂ ਦੇ ਅਹੁਦਿਆਂ ਦੀ ਪੁਸ਼ਟੀ ਜਿਹੜੀ ਆ ਹੋਣ ਦੇ ਲਈ, ਜਿਨ੍ਹਾਂ ਵਿੱਚ ਜਸਟਿਸ ਡਿਪਾਰਟਮੈਂਟ ਨੂੰ ਹੈੱਡ ਕਰਨ ਦੇ ਲਈ ਅਟਾਰਨੀ ਜਨਰਲ ਜਿਹੜੇ ਆ ਜੱਜ ਮੈਰਿਕ ਗਾਰਲੈਂਡ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈਗਾ ਆ। ਸੋ ਦੇਖਦੇ ਹਾਂ ਵੀ ਇਹਨਾਂ ਨੂੰ ਲੈ ਕੇ ਵੀ ਉਹ ਅੱਗੇ ਵੱਧ ਸਕਣਗੇ ਜਾਂ ਨਹੀਂ। ਜੀ, ਅਗਲੀ ਖਬਰ ਜਿਹੜੀ ਨਿਊਯਾਰਕ ਦੇ ਗਵਰਨਰ ਜਿਹੜੇ ਕੋਮੋ ਆ ਉਹਨਾਂ ਦੇ ਸੰਬੰਧ ਦੇ ਵਿੱਚ ਆ ਰਹੀ ਆ। ਨਿਊਯਾਰਕ ਦੇ ਵਿੱਚ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਇੱਕ ਇੰਪੀਚਮੈਂਟ ਰੈਜ਼ੋਲੂਸ਼ਨ ਜਿਹੜਾ ਲੈ ਕੇ ਆ ਰਹੇ ਆ। ਉਹ ਕਹਿੰਦੇ ਵੀ ਜਿਹੜਾ ਗਵਰਨਰ ਕੋਮੋ ਆ ਉਹ ਪਹਿਲਾਂ ਤਾਂ ਬਜ਼ੁਰਗਾਂ ਦੀ ਜਿਹੜੀ ਮੌਤ ਦੇ ਸੰਬੰਧ ਦੇ ਵਿੱਚ ਜਿਹੜੀਆਂ ਉਹਨਾਂ 'ਤੇ ਐਲੀਗੇਸ਼ਨ ਲੱਗੀਆਂ ਸੀਆਂ ਵੀ ਮਿਸਰੀਪ੍ਰਜੈਂਟ ਕੀਤਾ ਗਿਆ, ਉਹ ਤੋਂ ਬਾਅਦ ਹੁਣ 5 ਲੇਡੀਜ਼ ਹੋ ਗਈਆਂ ਜਿਨ੍ਹਾਂ ਨੇ ਗਵਰਨਰ ਐਂਡਰਿਊ ਕੁਮੋ ਦੇ ਉੱਤੇ ਜਿਹੜੇ ਸੈਕਸ਼ੂਅਲ ਜਿਹੜਾ ਹਰਾਸਮੈਂਟ ਦੀਆਂ ਐਲੀਗੇਸ਼ਨ ਲਾਈਆਂ ਹੈਗੀਆਂ ਆ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਗਵਰਨਰ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਪਰ ਗਵਰਨਰ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਵੀ ਜੇ ਕਿਸੇ ਨੂੰ ਇੱਦਾਂ ਫੀਲ ਹੁੰਦਾ ਮੈਂ ਉਹਦੇ ਲਈ ਅਪੋਲੋਜਾਈਜ਼ ਤਾਂ ਕਰਦਾ, ਪਰ ਉਹਨਾਂ ਨੇ ਰਿਜ਼ਾਈਨ ਕਰਨ ਤੋਂ ਜਿਹੜੀ ਨਾ ਕਰ ਦਿੱਤੀ ਹੈਗੀ ਆ। ਸੋ ਅੱਜ ਭਲਕੇ ਹੋ ਸਕਦਾ ਹੈ ਵੀ ਉੱਥੇ ਦੀ ਜਿਹੜੀ ਅਸੈਂਬਲੀ ਹੈਗੀ ਆ ਉਹ ਇੰਪੀਚਮੈਂਟ ਦਾ ਜਿਹੜਾ ਮੁੱਦਾ ਆ ਉਹ ਲੈ ਕੇ ਆਵੇ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਰਹੀ ਆ ਸਟਾਕਟਨ ਤੋਂ। ਸਟਾਕਟਨ ਦੇ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਉਹਨਾਂ ਨੇ ਉੱਥੋਂ ਦੀ ਸਿਟੀ ਨੂੰ ਜਿਹੜੀ ਚਿੱਠੀ ਪਾ ਕੇ ਪੁੱਛਿਆ ਸੀਗਾ ਵੀ ਕੀ ਅਪ੍ਰੈਲ ਦੇ ਵਿੱਚ ਇਸ ਵਾਰ ਜਿਹੜਾ ਨਗਰ ਕੀਰਤਨ ਆ ਉਹ ਕਰਵਾ ਸਕਦੇ ਆ ਕਿ ਨਹੀਂ। ਹਾਲ ਦੀ ਘੜੀ ਜਿਹੜੇ ਉੱਥੋਂ ਦੇ ਜਿਹੜੇ ਸਿਟੀ ਵਾਲੇ ਆ ਉਹਨਾਂ ਨੇ ਨਗਰ ਕੀਰਤਨ ਜਿਹੜਾ ਉਹ ਕਰਨ ਤੋਂ, ਜਿਸ ਨੂੰ ਸਿੱਖ ਪਰੇਡ ਜਿਹੜਾ ਉਹ ਆਖਿਆ ਜਾਂਦਾ ਆ, ਵੀ ਉਸ ਦੀ ਇਜਾਜ਼ਤ ਜਿਹੜੀ ਉਹਨਾਂ ਨੇ ਨਹੀਂ ਦਿੱਤੀ। ਉਹਨਾਂ ਨੇ ਕਿਹਾ ਵੀ ਪੈਂਡੈਮਿਕ ਦੇ ਚੱਲਦਿਆਂ ਉਹ ਅਜੇ ਇੱਦਾਂ ਦੀਆਂ ਜਿਹੜੀਆਂ ਇਵੈਂਟਸ ਆ ਉਹਨਾਂ ਨੂੰ ਜਿਹੜੀ ਇਜਾਜ਼ਤ ਆ ਉਹ ਨਹੀਂ ਦੇ ਰਹੇ ਹੈਗੇ। ਅਤੇ ਕਹਿੰਦੇ ਅਪ੍ਰੈਲ ਉੱਦਾਂ ਤਾਂ ਹੁਣ ਨਜ਼ਦੀਕ ਹੀ ਹੈਗਾ ਆ, ਪਰ ਹਾਲ ਦੀ ਘੜੀ ਉੱਥੇ ਜਿਹੜਾ ਆ ਕਿਹਾ ਨਹੀਂ ਜਾ ਸਕਦਾ ਵੀ ਇਹ ਚੀਜ਼ ਜਿਹੜੀ ਉਹ ਹੋਵੇਗੀ। ਸੋ ਪਿਛਲੇ ਸਾਲ ਵੀ ਤਕਰੀਬਨ ਜਿਹੜੇ ਨਗਰ ਕੀਰਤਨ ਸਾਰੇ ਹੀ ਜਿਹੜੇ ਆ ਉਹ ਪੈਂਡੈਮਿਕ ਦੇ ਚੱਲਦਿਆਂ ਰਹਿ ਗਏ ਸੀਗੇ, ਅਤੇ ਇਸ ਵਾਰ ਵੀ ਜਿਹੜਾ ਆ ਲੱਗ ਰਿਹਾ ਵੀ ਮੇ ਵੀ ਤਕਰੀਬਨ ਅੱਧਾ ਕੁ ਸਾਲ ਤਾਂ ਜਿਹੜਾ ਇੱਦਾਂ ਦੀ ਸਥਿਤੀ ਰਹੂਗੀ, ਅਨਲੈਸ ਸਾਰੇ ਜਾਣੇ ਜਿਹੜੇ ਪੂਰੀ ਤਰ੍ਹਾਂ ਵੈਕਸੀਨੇਟ ਜਿਹੜੇ ਉਹ ਨਹੀਂ ਹੋ ਜਾਂਦੇ। ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਇਹਨਾਂ ਨੇ ਇਕੱਠਾਂ ਦੀ ਜਿਹੜੀ ਇਜਾਜ਼ਤ ਜਿਹੜੀ ਉਹ ਦੇਣੀ ਆ। ਪਰ ਗੁਰਦੁਆਰਾ ਸਾਹਿਬ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਇਹ ਪਾ ਕੇ ਜਾਣਕਾਰੀ ਦਿੱਤੀ ਆ ਵੀ ਅਪ੍ਰੈਲ ਦੇ ਵਿੱਚ ਵੀ ਜਿਹੜਾ ਆ ਸ਼ਾਇਦ ਨਗਰ ਕੀਰਤਨ ਉਹ ਨਹੀਂ ਹੋਊਗਾ। ਉਹਨਾਂ ਨੇ ਉਹ ਚਿੱਠੀ ਈਮੇਲ ਦੀ ਜਿਹੜੀ ਉਹ ਫੋਟੋ ਖਿੱਚ ਕੇ ਉੱਥੇ ਪਾਈ ਹੋਈ ਆ ਵੀ 2021 ਵਾਲਾ ਜਿਹੜਾ ਅਪ੍ਰੈਲ ਦਾ ਨਗਰ ਕੀਰਤਨ ਆ ਉਹ ਇਸ ਵਾਰ ਵੀ ਸ਼ਾਇਦ ਨਹੀਂ ਹੋਵੇਗਾ। ਜੀ, ਅਗਲੀ ਖਬਰ ਵਿੱਚ ਵੱਲ ਚੱਲੀਏ ਤੇ ਰਿਪਬਲਿਕਨ ਨੈਸ਼ਨਲ ਕਮੇਟੀ ਜਿਹੜੀ ਆ ਉਹਨਾਂ ਨੇ ਇੱਕ ਜਿਹੜਾ ਸੀਜ਼ ਐਂਡ ਰੈਜ਼ਿਸਟ ਲੈਟਰ ਜਿਹੜਾ ਸੀਗਾ ਪ੍ਰੈਜ਼ੀਡੈਂਟ ਟਰੰਪ ਵੱਲੋਂ ਭੇਜਿਆ ਗਿਆ ਵੀ ਉਹਨਾਂ ਦਾ ਨਾਮ ਜਿਹੜਾ ਆ ਫੰਡ ਰੇਜ਼ਿੰਗ ਦੇ ਲਈ ਨਾ ਵਰਤਿਆ ਜਾਵੇ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੀ ਪਬਲਿਕ ਫਿਗਰਸ ਹੈਗੇ ਆ ਸਾਡੀ ਪਾਰਟੀ ਦੇ, ਅਸੀਂ ਉਹਨਾਂ ਦੇ ਨਾਮ ਜਿਹੜੇ ਆ ਉਹ ਵਰਤ ਸਕਦੇ ਹੈਗੇ ਆ। ਸੋ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਦੂਸਰੇ ਪਾਸੇ RNC ਦੇ ਜਿਹੜੇ ਲਾਇਰ ਆ ਜਸਟਿਨ ਰੀਮਰ, ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਐਕਚੁਅਲੀ RNC ਦੇ ਜਿਹੜੇ ਚੇਅਰਮੈਨ ਰੋਨਾ ਮੈਕਡੇਨੀਅਲ ਆ ਉਹਨਾਂ ਦੇ ਨਾਲ ਪਿਛਲੇ ਵੀਕਐਂਡ ਦੇ ਉੱਤੇ ਜਿਹੜੀ ਗੱਲਬਾਤ ਵੀ ਕੀਤੀ ਸੀ ਅਤੇ ਹਾਂ ਵੀ ਕਹਿ ਦਿੱਤੀ ਸੀ ਵੀ ਮੇਰਾ ਨਾਮ ਤੁਸੀਂ ਜਿਹੜਾ ਆ ਫੰਡ ਰੇਜ਼ਿੰਗ ਲਈ ਵਰਤ ਸਕਦੇ। ਜੀ, ਇਹ ਵੀ ਦੱਸਦੇ ਜਾਈਏ ਰਾਸ਼ਟਰਪਤੀ ਟਰੰਪ ਜਦੋਂ ਖੁਦ ਕੈਂਪੇਨ ਕਰਦੇ ਸੀ ਕਹਿੰਦੇ ਵੀ ਉਹਨਾਂ ਨੂੰ ਵੀ ਕਈ ਜਿਹੜੇ ਸੀਜ਼ ਐਂਡ ਡਿਸਿਸਟ ਦੇ ਜਿਹੜੇ ਆਰਡਰ ਦਿੱਤੇ ਜਾਂਦੇ ਹੁੰਦੇ ਸੀਗੇ, ਉਹਨਾਂ ਨੇ ਵੀ ਨਹੀਂ ਸੀ ਮਣੀ। ਹੁਣ ਇਹਨਾਂ ਨੇ ਆਪ ਜਿਹੜਾ ਉਹ ਘੱਲਿਆ ਅਤੇ ਅੱਜ ਵੀ ਉਹਨਾਂ ਨੂੰ ਉਹੀ ਚੀਜ਼ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਜਿਹੜਾ ਉਹ ਪੈ ਰਿਹਾ। ਸੋ ਦੇਖੋ ਇਹ ਜਿਹੜੀਆਂ ਸਿਆਸੀ ਪਾਰਟੀਆਂ ਆ ਉਹਨਾਂ ਨੇ ਤਾਂ ਆਪਣੇ ਜਿਹੜੇ ਵੱਡੇ ਚਮਕਦੇ ਚਿਹਰੇ ਆ ਉਹਨਾਂ ਦਾ ਨਾਮ ਤਾਂ ਜਿਹੜਾ ਉਹ ਵਰਤਣਾ ਹੀ ਆ, ਅਤੇ ਇਹ ਤਾਂ ਹੁਣ ਤਕਰੀਬਨ ਤੈਅ ਹੀ ਹੈਗਾ ਆ ਵੀ ਜਿਹੜੇ ਰਿਪਬਲਿਕਨ ਪਾਰਟੀ ਅਤੇ ਟਰੰਪ ਹੁਣਾਂ ਦਾ ਹੁਣ ਐਡਾ ਗੂੜਾ ਰਿਸ਼ਤਾ ਆ ਵੀ ਇੱਕ ਦੂਜੇ ਤੋਂ ਬਗੈਰ ਜਿਹੜਾ ਉਹਨਾਂ ਦਾ ਅੱਗੇ ਵਧਣਾ ਉਹ ਹੁਣ ਨਾਮੁਮਕਿਨ ਹੈਗਾ ਆ। ਅਤੇ ਆਲਰੇਡੀ ਆਪਾਂ ਦੇਖਿਆ ਵੀ ਅਜਿਹੇ ਲੋਕਾਂ ਨੂੰ
ਜਿਹੜੇ ਆ ਟਰੰਪ ਹੁਣਾਂ ਨੇ ਰਾਈਨੋਜ਼ ਵੀ ਜਿਹੜਾ ਉਹ ਆਖਿਆ ਸੀਗਾ ਵੀ ਰਿਪਬਲਿਕਨਜ਼ ਇਨ ਨੇਮ ਓਨਲੀ, ਵੀ ਕਹਿਣ ਨੂੰ ਰਿਪਬਲਿਕਨ ਆ ਪਰ ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਉਹ ਵਿਰੋਧ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਜਿਹੜੀ ਹੈ ਇਸ ਚੀਜ਼ ਦੇ ਵਿੱਚ ਬਣੀ ਪਈ ਹੈਗੀ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਨੇ ਉਹ ਸਮਾਲ ਬਿਜ਼ਨਸਿਸ ਨੂੰ ਜਿਹੜਾ ਉਹ ਵਿਜ਼ਿਟ ਜਿਹੜਾ ਉਹ ਕਰਨ ਜਾ ਰਹੇ ਆ। ਦੂਜੇ ਪਾਸੇ ਇਹ ਜਿਹੜਾ ਰਿਲੀਫ ਪੈਕੇਜ ਆ ਉਸ ਨੂੰ ਜਿਹੜਾ ਉਹ ਪਾਸ ਹੋਣ ਦੇ ਲਈ ਜਿਹੜਾ ਪੁਸ਼ ਆ ਉਹ ਕੀਤਾ ਜਾ ਰਿਹਾ ਹੈਗਾ ਆ। ਨਾਲ ਹੀ ਜਿਹੜੀ US ਕੈਪੀਟਲ ਦੀ ਜਿਹੜੀ ਸਿਕਿਉਰਿਟੀ ਦਾ ਰਿਵਿਊ ਜਿਹੜੇ ਦੇ ਲਈ ਜਿਹੜੀ ਕਮਿਸ਼ਨ ਆ ਉਹ ਘੜਿਆ ਹੈਗਾ ਆ, ਅਤੇ ਉਹ ਕਮਿਸ਼ਨ ਵਾਲੇ ਕਹਿ ਰਹੇ ਆ ਵੀ ਅਸੀਂ ਅੰਡਰ ਸਟਾਫਡ ਆ, ਇਨਸਫੀਸ਼ੈਂਟਲੀ ਇਕਵਿਪਡ ਆ, ਇਨਐਡੀਕੁਏਟਲੀ ਟ੍ਰੇਨਡ ਜਿਹੜੇ ਉਹ ਹੈਗੇ ਆ। ਨਾਲ ਦੇ ਨਾਲ ਜਿਹੜਾ ਇਹ ਚੀਜ਼ਾਂ ਜਿਹੜੀਆਂ ਉਹ ਆਈਆਂ ਆ ਸਾਹਮਣੇ, ਅਤੇ ਕਹਿੰਦੇ ਵੀ ਇੰਟੈਲੀਜੈਂਸ ਕੈਪੇਬਿਲਿਟੀਜ਼ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਆ ਕੈਪੇਬਿਲਿਟੀਜ਼ ਯਾਨੀ ਕਿ ਕੰਮ ਕਰਨ ਦੀ ਸ਼ਮਤਾ ਜਿਹੜੀ ਆ ਉਹ ਘੱਟ ਹੈਗੀ ਆ, ਵੀ ਅਸੀਂ ਕਾਂਗਰਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਅਟੈਕਸ ਤੋਂ ਜਿਹੜਾ ਉਹ ਬਚਾ ਸਕੀਏ। ਇਹ ਜ਼ਿਕਰਯੋਗ ਗੱਲ ਆ ਵੀ ਮਿਲੀਅਨਸ ਆਫ ਡਾਲਰ, ਆਈ ਥਿੰਕ ਵਨ ਆਫ ਦਾ ਹਾਈਐਸਟ ਬਜਟ ਵਾਲਾ ਜਿਹੜਾ US ਕੈਪੀਟਲ ਪੁਲਿਸ ਡਿਪਾਰਟਮੈਂਟ ਜਿਹੜਾ ਉਹ ਹੈਗਾ ਆ, ਅਤੇ ਉਹ ਇਹ ਚੀਜ਼ਾਂ ਜਿਹੜੀਆਂ ਉਹ ਆਖਣ ਤਾਂ ਇਹ ਇੱਕ ਸ਼ਰਮਿੰਦਗੀ ਵਾਲੀ ਗੱਲ ਆ ਵੀ ਕਾਂਗਰਸ ਵਾਲੇ ਆਪਣੇ ਆਪ ਨੂੰ ਬਚਾਉਣ ਦੇ ਲਈ ਇਸ ਕੈਪੀਟਲ ਪੁਲਿਸ ਨੂੰ ਡਾਲਰ ਤਾਂ ਬਹੁਤ ਦਿੰਦੇ ਆ, ਆਈਦਰ ਦੇਰ ਇਜ਼ ਟੂ ਮਚ ਬਿਊਰੋਕ੍ਰੇਸੀ ਜਾਂ ਬਹੁਤ ਜ਼ਿਆਦਾ ਰੈੱਡ ਟੇਪ ਆ, ਜਾਂ ਕਿਤੇ ਨਾ ਕਿਤੇ ਕੁਛ ਹੋਰ ਜਿਹੜੀ ਸਮੱਸਿਆ ਹੈਗੀ ਹੈ ਜਿਸ ਦੀ ਪੜਚੋਲ ਜਿਹੜੀ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ, ਵੀ ਸਟਰੀਮਲਾਈਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਕੀਤਾ ਜਾ ਸਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਜਿਹੀਆਂ ਜਿਹੜੀਆਂ ਸਥਿਤੀਆਂ ਆ ਉਹ ਮੁੜ ਦੁਬਾਰਾ ਨਾ ਪੈਦਾ ਹੋਣ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਕੈਲੀਫੋਰਨੀਆ ਸਟੇਟ ਆ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਜਿਹੜਾ ਲਾਂਚ ਕੀਤਾ ਹੈਗਾ, ਜਿਹਦੇ ਮੁਤਾਬਕ ਹਰ ਇੱਕ ਬੰਦਾ ਜਿਹੜਾ ਆ ਵੈਕਸੀਨ ਲਵਾ ਸਕਦਾ ਆ। ਸਟੇਟ ਆਫ ਕੈਲੀਫੋਰਨੀਆ ਨੇ ਇਹ ਅਨਾਊਂਸ ਕੀਤਾ ਆ ਵੀ ਇੱਕ ਨਵਾਂ ਪ੍ਰੋਗਰਾਮ ਮਾਈ ਟਰਨ ਵਲੰਟੀਅਰ ਦੇ ਅੰਡਰ ਆਨਲਾਈਨ ਟੂਲ ਜਿਹੜਾ ਸੈਟਅਪ ਕੀਤਾ ਗਿਆ, ਜਿਹਦੇ ਵਿੱਚ ਕੋਈ ਵੀ ਜਿਹੜਾ ਵਲੰਟੀਅਰ ਵਰਕ ਕਰਨਾ ਚਾਹੁੰਦਾ, ਜਿੱਥੇ ਵੀ ਜਿਹੜੇ ਵੈਕਸੀਨ ਲੱਗ ਰਹੇ ਆ, ਹੁਣ ਬਹੁਤ ਜਗ੍ਹਾ ਦੇ ਉੱਤੇ ਲੱਗ ਰਿਹਾ, ਸਾਰਿਆਂ ਨੂੰ ਪਤਾ ਹੀ ਆ। ਸੋ ਕ੍ਰਿਸਟੀਆਨਾ ਬਲਡੀਵੀਆ ਐਗੂਲਾਰ ਇੱਕ ਸਪੋਕਸ ਪਰਸਨ ਹੈਗੀ ਆ ਜਿਹੜੇ ਕੈਲੀਫੋਰਨੀਆ ਵਲੰਟੀਅਰਸ ਦੀ, ਉਹ ਕਹਿੰਦੇ ਵੀ ਤੁਸੀਂ ਆਨਲਾਈਨ ਜਾ ਕੇ ਲੋਕੇਸ਼ਨ ਲੱਭ ਸਕਦੇ ਆ। ਜੇ ਤੁਸੀਂ ਡਾਕਟਰ ਆ, ਨਰਸ ਆ, ਫਾਰਮਾਸਿਸਟ ਆ, ਕਿਸੇ ਤਰ੍ਹਾਂ ਦੇ ਵੀ ਮੈਡੀਕਲ ਫੀਲਡ ਆ, ਤਾਂ ਕਰਕੇ ਵੀ ਉੱਥੇ ਤੁਸੀਂ ਵਲੰਟੀਅਰ ਕਰ ਸਕਦੇ ਆ। ਅਤੇ ਜੇ ਤੁਸੀਂ ਇੱਦਾਂ ਦੇ ਫੀਲਡ 'ਚ ਨਹੀਂ ਐਕਸਪਰਟ ਬਟ ਸਟਿਲ ਜਿਹੜੇ ਤੁਸੀਂ ਲੈਂਗੁਏਜ ਦੀ ਸਪੋਰਟ ਕਰਦੇ ਆ, ਮੰਨ ਲਓ ਟਰਾਂਸਲੇਸ਼ਨ ਦੀ ਸਪੋਰਟ ਕਰਦੇ ਆ, ਆਉਣ ਵਾਲੇ ਜਿਹੜੇ ਵੈਕਸੀਨ ਲਵਾਉਣ ਵਾਲੇ ਆ ਉਹਨਾਂ ਨੂੰ ਗਰੀਟਿੰਗ ਕਰਦੇ ਆ, ਸੈਨੀਟਾਈਜ਼ ਕਰਦੇ ਆ ਸਰਵਿਸਿਜ਼ ਨੂੰ, ਟ੍ਰੈਫਿਕ ਨੂੰ ਡਾਇਰੈਕਟ ਕਰਦੇ ਆ, ਰਜਿਸਟ੍ਰੇਸ਼ਨ ਦੇ ਵਿੱਚ ਹੈਲਪ ਕਰਦੇ ਆ। ਮੰਨ ਲਓ ਵੀ ਹਰ ਇੱਕ ਬੰਦਾ ਜਿਹੜਾ ਆ ਉਹ ਵਲੰਟੀਅਰ ਕਰ ਸਕਦਾ ਆ, ਅਤੇ ਜੇ 8 ਘੰਟੇ ਤੁਸੀਂ ਕਰੋਗੇ ਵਲੰਟੀਅਰ, ਕੁਛ ਲੋਕੇਸ਼ਨਾਂ ਇਹ ਕਹਿ ਰਹੀਆਂ ਵੀ ਜੇ 8 ਘੰਟੇ ਵਲੰਟੀਅਰ ਕਰੋਗੇ ਤਾਂ ਅਸੀਂ ਤੁਹਾਨੂੰ ਵੈਕਸੀਨ ਲਾ ਦਾਂਗੇ, ਅਤੇ ਜੇ ਕੁਛ ਲੋਕੇਸ਼ਨ ਇਹ ਕਹਿ ਰਹੀਆਂ ਜੇ ਤੁਸੀਂ 4 ਘੰਟੇ ਵੀ ਜਿਹੜਾ ਵਲੰਟੀਅਰ ਕਰੋਗੇ ਤਾਂ ਉਸ ਤੋਂ ਤਾਂ ਤੁਸੀਂ ਜਿਹੜੇ ਆ ਵੈਕਸੀਨ ਲਵਾ ਸਕਦੇ ਹੈਗੇ। ਕਹਿੰਦੇ ਵੀ ਇੱਦਾਂ ਦੇ ਸਾਰੇ ਵਰਕਰ ਜਿਹੜੇ ਹੈਲਪ ਕਰਦੇ ਹੈਗੇ ਵੈਕਸੀਨ ਲਵਾਉਣ ਦੇ ਲਈ, ਉਹਨਾਂ ਨੂੰ ਅਸੈਂਸ਼ੀਅਲ ਵਰਕਰਸ ਕਰਕੇ ਆਪਾਂ ਕਹਿ ਸਕਦੇ ਹਾਂ। ਇਹਦੇ ਵਿੱਚ ਟੀਚਰਸ ਵੀ ਆਉਂਦੇ ਆ। ਸੋ ਜੇ ਹਜੇ ਤੱਕ ਜੇ ਕੋਈ ਕਾਹਲਾ ਹੈਗਾ ਵੀ ਮੈਂ ਛੇਤੀ ਟੀਕਾ ਲਵਾਉਣਾ ਆ, ਅਤੇ ਉੱਥੇ 8 ਘੰਟੇ ਦੀ ਸੇਵਾ ਕਰ ਸਕਦਾ, ਅਤੇ ਤੁਸੀਂ ਜਿਹੜਾ ਮਾਈ ਟਰਨ ਵਲੰਟੀਅਰ ਦੇ ਵੈਬਸਾਈਟ 'ਤੇ ਜਾ ਕੇ ਰਜਿਸਟਰ ਕਰ ਸਕਦੇ ਆ। ਪੂਰੇ USA 'ਚ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਲੋਕੇਸ਼ਨਸ ਹੈਗੀਆਂ, ਅਤੇ ਉੱਥੇ ਜੇ ਅਵੇਲੇਬਲ ਹੋਈ ਜਾ ਕੇ 8 ਘੰਟੇ ਜਿਹੜੀ ਸੇਵਾ ਕਰਕੇ ਅਤੇ ਤੁਸੀਂ ਜਿਹੜੀ ਆ ਵੈਕਸੀਨ ਲਵਾ ਸਕਦੇ। ਜੀ ਬਿਲਕੁਲ, ਕਿਉਂਕਿ ਕਈ ਨੌਜਵਾਨ ਲਵਾਉਣਾ ਚਾਹੁੰਦੇ ਨੇ, ਕਹਿੰਦੇ ਵੀ ਭਾਈ ਸਾਨੂੰ ਲਾਓ ਅਤੇ ਅਸੀਂ ਆਪਣੇ ਕੰਮਕਾਰ 'ਤੇ ਘੁੰਮਣ ਫਿਰਨ ਵਾਲਾ ਅਤੇ ਉਹ ਸਾਰਾ ਕੁਛ ਜਿਹੜਾ ਉਹ ਕਰ ਸਕੀਏ। ਚਲੋ ਹੁਣ ਮੌਕਾ ਹੈਗਾ, ਥੋੜ੍ਹੀ ਜਿਹੀ ਕਮਿਊਨਿਟੀ ਸੇਵਾ ਕਰ ਦਿਓ ਅਤੇ ਨਾਲ ਦੇ ਨਾਲ ਬਾਅਦ ਦੇ ਵਿੱਚ ਵੈਕਸੀਨ ਜਿਹੜਾ ਆ ਉਹ ਤੁਸੀਂ ਲਵਾ ਸਕਦੇ ਹੈਗੇ ਆ। ਚਲੋ ਚੰਗੀ ਗੱਲ ਹੈਗੀ ਆ। ਸੋ ਇਹ ਜਿਹੜੀ ਵੈਬਸਾਈਟ ਜਿਹੜੀ ਹੈਗੀ CaliforniaVolunteers.ca.gov/my-turn-volunteer ਇਹ ਕਰਕੇ ਜਿਹੜਾ ਤੁਸੀਂ ਚੈੱਕ ਕਰ ਸਕਦੇ। ਉੱਦਾਂ ਤੁਸੀਂ ਇਸ ਚੀਜ਼ ਦੇ ਲਈ ਐਲੀਜੀਬਲ ਆ ਕਿ ਨਹੀਂ, ਉਹ my-turn.ca.gov ਦੇ ਉੱਤੇ ਜਾ ਕੇ ਜਿਹੜਾ ਆ ਉਹ ਉੱਥੇ ਜਾ ਕੇ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੈਗੇ। ਸੋ ਇਹ ਬਹੁਤ ਵਧੀਆ ਤਰੀਕਾ ਹੈ ਜਿਹਨੂੰ ਵੀ ਇਨੀਸ਼ੀਏਟਿਵ ਸ਼ੁਰੂ ਕੀਤਾ। ਇੱਕ ਤਾਂ ਇਹਦੇ ਨਾਲ ਇਹ ਲੱਗਦਾ ਹੈ ਵੀ ਤੁਸੀਂ ਜਿਹੜੀ ਪ੍ਰੋਬਲਮ ਹੈਗੀ ਆ ਉਹਦਾ ਪਾਰਟ ਆਫ ਸੋਲਿਊਸ਼ਨ ਹੈਗਾ, ਅਤੇ ਉਹਨਾਂ ਨੂੰ ਤੁਸੀਂ ਜਿਹੜੀ ਪ੍ਰੋਬਲਮ ਨੂੰ ਰਿਡਿਊਸ ਕਰਨ ਦੇ ਲਈ ਮਦਦ ਕਰ ਰਹੇ ਹੋ ਹੈਗੇ ਆ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ।
ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ, 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਮੁੱਛਾਂ ਤੇ ਨਹੀਂ ਸਿਆਣਪ ਨੂੰ ਹੱਥ ਮਾਰੋ ਕਿ ਬਦਾਮ ਕਿਵੇਂ ਸਾਹਮਣੇ ਆ। ਪਿਛਲੀ ਵਾਰੀ ਵਾਲੇ ਬੂਟਿਆਂ ਦਾ ਵੀ ਨੁਕਸਾਨ ਕਰ ਗਏ ਤੇ ਖਲਾਰਾ ਪਾ ਕੇ ਛੱਡ ਗਏ। ਓਏ ਤੂੰ ਚਿੰਤਾ ਨਾ ਕਰ, ਟਰੱਕਿੰਗ ਦੀ ਦੁਨੀਆ 'ਚ ਨਾਮ ਕਮਾਉਣ ਵਾਲੇ GS ਬਾਟ ਦੀ ਐਗਰੀਕਲਚਰ ਐਂਟੀਟੀ ਬਾਟ ਐਗ ਸੋਲਿਊਸ਼ਨਸ ਕੋਲ ਕਸਟਮ ਐਲੀਮੈਂਟ ਹਾਰਵੈਸਟਿੰਗ ਅਵੇਲੇਬਲ ਹੈ, ਜਿਹਦੇ ਵਿੱਚ ਸ਼ੇਕਰ, ਸਵੀਪਰ, ਹਾਰਵੈਸਟਰ, ਕਨਵੇਅਰ ਕਾਰਟ, ਬੈਂਕ ਆਊਟ, ਐਲੀਵੇਟਰ, ਬਦਾਮ ਝਾੜਨ ਤੋਂ ਟਰਾਲੀਆਂ 'ਚ ਲੱਦਣ ਤੱਕ ਦਾ ਸਾਰਾ ਇੰਤਜ਼ਾਮ ਹੈ। ਬਾਗ ਲਈ ਬਣੇ ਸਪੈਸ਼ਲ ਈ-ਕੈਬ ਟਰੈਕਟਰ ਯੂਜ਼ ਕਰਦੇ ਨੇ ਤੇ ਬੂਟਿਆਂ ਨੂੰ ਸਪਰੇਅ ਕਰਨ ਵਾਲੀਆਂ ਕਸਟਮ ਸਪਰੇਅ ਮਸ਼ੀਨਾਂ ਵੀ ਨੇ। ਫਿਰ ਹੁਣੇ ਹੀ ਕਾਲ ਕਰੋ। Bart Ag Solutions, Fresno, California. Call 559-375-2652, 559-375-2652। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਸਭ ਤੋਂ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500, 408-272-2500। ਕੀ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ? ਫ੍ਰੈਜ਼ਨੋ, ਕਲੋਵਿਸ, ਮਡੇਰਾ, ਸੈਂਗਰ, ਸੈਲਮਾ, ਫਾਉਲਰ, ਹੈਨਫੋਰਡ ਇਲਾਕੇ ਦੇ ਵਿੱਚ ਭਾਵੇਂ ਨਵਾਂ ਘਰ ਲੈਣਾ ਹੋਵੇ ਜਾਂ ਪੁਰਾਣਾ, ਜਾਂ ਕੋਈ ਕਮਰਸ਼ੀਅਲ ਪ੍ਰਾਪਰਟੀ, ਖੇਤੀਬਾੜੀ ਲਈ ਜ਼ਮੀਨ ਖਰੀਦਣੀ ਹੈ ਤਾਂ ਇਮਾਨਦਾਰ, ਪ੍ਰੋਫੈਸ਼ਨਲ, ਭਰੋਸੇਯੋਗ ਸੇਵਾਵਾਂ ਦੇ ਲਈ ਰੀਅਲਟਰ ਸਰਬਜੀਤ ਸਿੰਘ ਵੈਦ। ਨਵਾਂ ਘਰ ਦੇਖਣ ਲਈ, ਲੈਣ ਦੇ ਲਈ ਇਹਨਾਂ ਨੂੰ ਆਪਣੇ ਰੀਅਲਟਰ ਦੇ ਤੌਰ ਤੇ ਪਹਿਲੀ ਵਾਰ ਆਪਣੇ ਨਾਲ ਲੈ ਕੇ ਜਾਓ। ਆਪਣੇ ਘਰ ਦੀ ਮਾਰਕੀਟ ਵੈਲਿਊ ਜਾਣਨ ਦੇ ਲਈ ਤੇ ਰੀਅਲ ਏਸਟੇਟ ਦੀਆਂ ਕਿਸੇ ਵੀ ਤਰੀਕੇ ਦੀਆਂ ਸੇਵਾਵਾਂ ਦੇ ਲਈ ਕੰਟੈਕਟ ਕਰੋ ਸਰਬਜੀਤ ਸਿੰਘ ਵੈਦ 5593123999। DRU ਲਾਇਸੈਂਸ ਨੰਬਰ 02050647। MGA ਲਿਕਰ ਵਾਲਿਆਂ ਨੂੰ ਉਹਨਾਂ ਦੇ ਫ੍ਰੈਜ਼ਨੋ ਏਰੀਆ ਦੇ ਵਿੱਚ ਮਲਟੀਪਲ ਲਿਕਰ ਸਟੋਰਸ ਦੇ ਉੱਤੇ ਕੰਮ ਕਰਨ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਪੋਜੀਸ਼ਨ ਦੇ ਹਿਸਾਬ ਨਾਲ $3-4,000 ਬਣਾ ਸਕਦੇ ਹੋ। ਜੇ ਕਿਸੇ ਨੇ ਲਿਕਰ ਸਟੋਰ ਤੇ ਗੈਸ ਸਟੇਸ਼ਨ ਵੇਚਣਾ ਜਾਂ ਖਰੀਦਣਾ ਹੋਵੇ, ਉਹ ਵੀ ਕੰਟੈਕਟ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 ਜਾਂ ਪਵਨਦੀਪ ਸਿੰਘ 5599303325। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559-761-9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559-412-2876। ਐਡਰੈਸ 4709 ਅਲ ਕੈਪੀਟਾਨ, Suite 103, Fresno, or visit fresnoimmigration.com। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton, Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਜੀ ਤੇ ਅਗਲੀਆਂ ਜਿਹੜੀਆਂ ਆ ਖਬਰਾਂ ਉਸ ਦੇ ਉੱਤੇ ਨਜ਼ਰ ਜਿਹੜੀ ਆਪਾਂ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਵੀ ਫਾਈਜ਼ਰ ਬਾਇਓਟੈਕ ਨੇ ਦੱਸਿਆ ਵੀ ਜਿਹੜੀ ਉਹਨਾਂ ਦੀ ਵੈਕਸੀਨ ਹੈਗੀ ਹੈ ਜਿਹੜੀ ਕੋਵਿਡ-19 ਨੂੰ ਜਿਹੜਾ ਜੀ ਇਸ ਤੋਂ ਨਿਜਾਤ ਪਾਉਣ ਦੇ ਲਈ ਹੋਵੇ ਨਾ ਹੋਵੇ ਜਿਹੜੀ ਲਾਈ ਜਾ ਰਹੀ ਆ। ਕਹਿੰਦੇ ਵੀ ਇੱਕ ਨਵੀਂ ਸਟੱਡੀ ਉਹਨਾਂ ਨੇ ਪੇਸ਼ ਕੀਤੀ ਉਸ ਦੇ ਮੁਤਾਬਕ ਜਿਹੜਾ ਬ੍ਰਾਜ਼ੀਲ ਦੇ ਵਿੱਚ ਬਹੁਤ ਹੀ ਜ਼ਿਆਦਾ ਫੈਲਣ ਵਾਲਾ ਕੋਵਿਡ-19 ਦਾ ਵੇਰੀਐਂਟ ਆ ਉਸ ਦੇ ਖਿਲਾਫ ਇਹ ਕਾਰਗਰ ਸਾਬਤ ਹੋ ਰਹੀ ਹੈਗੀ ਆ। ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਸਟੱਡੀ ਆ ਉਸ ਨੂੰ ਪਬਲਿਸ਼ ਕੀਤਾ ਹੈਗਾ ਆ। US ਦੀ ਫਰਮ ਫਾਈਜ਼ਰ ਅਤੇ ਜਰਮਨ ਜਿਹੜੀ ਫਰਮ ਬਾਇਓਟੈਕ ਇਹਨਾਂ ਨੇ ਮਿਲ ਕੇ ਜਿਹੜੀ ਆ ਇਹ ਵੈਕਸੀਨ ਬਣਾਈ ਸੀ ਅਤੇ ਅਮਰੀਕਾ ਦੇ ਵਿੱਚ ਸਭ ਤੋਂ ਪਹਿਲੀ ਵੈਕਸੀਨ ਇਹੀ ਸੀਗੀ ਜਿਸ ਨੂੰ ਜਿਹੜੀ ਇਜਾਜ਼ਤ ਆ ਉਹ ਮਿਲੀ ਸੀਗੀ ਅਤੇ ਉਹ ਲੱਗ ਰਹੀ ਆ। ਉਸ ਤੋਂ ਬਾਅਦ 'ਚ ਮੋਡਰਨਾ ਅਤੇ ਹੁਣ ਰੀਸੈਂਟਲੀ ਜੌਨਸਨ ਐਂਡ ਜੌਨਸਨ ਦੀ ਜਿਹੜੀ ਵੈਕਸੀਨ ਆ ਉਹਨਾਂ ਨੂੰ ਇਜਾਜ਼ਤ ਜਿਹੜੀ ਉਹ ਮਿਲੀ ਹੈਗੀ ਆ। ਸੋ ਇਹ ਇੱਕ ਥੋੜ੍ਹੀ ਜਿਹੀ ਚੰਗੀ ਜਿਹੜੀ ਆ ਉਹ ਨਿਊਜ਼ ਜਿਹੜੀ ਉਹ ਕਹੀ ਜਾ ਸਕਦੀ ਹੈ ਕਿਉਂਕਿ ਬ੍ਰਾਜ਼ੀਲ ਵਾਲਾ ਵੇਰੀਐਂਟ ਆ ਬਹੁਤ ਹੀ ਘਾਤਕ ਇਸ ਲਈ ਮੰਨਿਆ ਜਾਂਦਾ ਸੀਗਾ ਵੀ ਬਹੁਤ ਹੀ ਤੇਜ਼ੀ ਦੇ ਨਾਲ ਜਿਹੜਾ ਉਹ ਫੈਲ ਰਿਹਾ ਆ। ਅਤੇ ਕੱਲ੍ਹ ਜਿਹੜੇ ਵਰਲਡ ਹੈਲਥ ਔਰਗਨਾਈਜੇਸ਼ਨ ਦੇ ਅਤੇ ਹੋਰ ਵੀ ਕਈ ਜਿਹੜੇ ਅਧਿਕਾਰੀ ਉਹ ਕਹਿੰਦੇ ਵੀ ਜਿਹੜੇ ਉੱਥੋਂ ਦਾ ਬੋਲਸੋਨਾਰੋ ਪ੍ਰੈਜ਼ੀਡੈਂਟ ਹੈਗਾ ਆ ਉਹਦੀਆਂ ਜਿਹੜੀਆਂ ਨੀਤੀਆਂ ਦੇ ਕਰਕੇ ਕਿਤੇ ਨਾ ਕਿਤੇ ਜਿਹੜਾ ਉਹ ਬਹੁਤ ਤੇਜ਼ੀ ਦੇ ਨਾਲ ਉੱਥੇ ਕੋਵਿਡ-19 ਦੇ ਵੇਰੀਐਂਟਸ ਜਿਹੜੇ ਉਹ ਹੋ ਰਹੇ ਆ ਅਤੇ ਬਹੁਤ ਹੀ ਜ਼ਿਆਦਾ ਵਾਇਰਸ ਉੱਥੇ ਸਟਰੋਂਗ ਹੋ ਰਿਹਾ। ਸੋ ਮੰਨ ਲਓ ਵੀ ਸਾਰਾ ਕੁਛ ਬਾਕੀ ਮੁਲਕਾਂ ਦੇ ਵਿੱਚ ਠੀਕ ਹੋ ਜਾਂਦਾ ਅਤੇ ਪਰ ਅਜਿਹੇ ਜਿਹੜੇ ਕੁਛ ਮੁਲਕ ਆ ਜੇ ਉੱਥੇ ਇੱਦਾਂ ਦੇ ਵੇਰੀਐਂਟ ਆ ਜਾਂਦੇ ਆ ਅਤੇ ਬਾਅਦ ਦੇ ਵਿੱਚ ਇਹ ਬਾਕੀ ਦੁਨੀਆ ਨੂੰ ਫਿਰ ਵਿਪਤਾ ਪਾ ਸਕਦੇ ਆ। ਸੋ ਇਹ ਜ਼ਰੂਰੀ ਆ ਵੀ ਸਾਰੇ ਮੁਲਕਾਂ ਨੂੰ ਮਿਲ ਜੁਲ ਕੇ ਇਸ ਮੌਕੇ ਜਿਹੜਾ ਉਹ ਇਕੱਠੇ ਹੋ ਕੇ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ ਤਾਂ ਜੋ ਭਾਈ ਦੁਨੀਆ ਦੇ ਵਿੱਚ ਆਉਣ ਜਾਣ ਅਤੇ ਬਾਕੀ ਸਾਰੀਆਂ ਚੀਜ਼ਾਂ ਦਾ ਕੰਮ ਜਿਹੜਾ ਉਹ ਠੀਕ ਚੱਲੇ। ਚਾਈਨਾ ਤੋਂ ਜਿਹੜਾ ਸਰਫੇਸ ਹੋਇਆ ਸੀਗਾ ਇਹ ਵਾਇਰਸ ਅਤੇ ਉਸ ਤੋਂ ਬਾਅਦ ਦੇ ਵਿੱਚ ਦੇਖੋ ਪੂਰੀ ਦੁਨੀਆ ਨੂੰ 1.5 ਸਾਲ ਤੋਂ ਉੱਤੇ ਹੀ ਹੋ ਗਿਆ ਆ ਹੁਣ ਆਲਮੋਸਟ ਵੀ ਵਿਪਤਾ ਜਿਹੜੀ ਉਹ ਪਈ ਹੋਈ ਆ ਅਤੇ ਜੇ ਫਿਰ ਇੱਦਾਂ ਦੀ ਕੰਮ ਕਿਸੇ ਹੋਰ ਮੁਲਕ ਦੇ ਵਿੱਚ ਉਸ ਤੋਂ ਵੀ ਸਟਰੋਂਗ ਵਾਇਰਸ ਇਹਦਾ ਹੀ ਜਿਹੜਾ ਆ ਕੋਈ ਬਣ ਗਿਆ ਅਤੇ ਫਿਰ ਸਮੱਸਿਆ ਜਿਹੜੀ ਉਹ ਹੋਰ ਜ਼ਿਆਦਾ ਵਧੂਗੀ। ਸੋ 500,000 ਲੋਕ ਤਾਂ ਇਕੱਲੇ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਮਰ ਚੁੱਕੇ ਹੋਏ ਨੇ ਅਤੇ ਤੁਸੀਂ ਦੇਖੋ ਵੀ 29 ਮਿਲੀਅਨ ਕੇਸ ਓਵਰਆਲ ਪੂਰੇ ਵਿਸ਼ਵ ਦੇ ਵਿੱਚ ਪੂਰੇ ਜਿਹੜੇ ਆ ਵਰਲਡ ਦੇ ਵਿੱਚ ਉਹ ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਇੱਕ ਕੋਵਿਡ ਦੇ ਨਾਲ ਰਿਲੇਟਡ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਕਈ ਜਿਹੜੀ ਜ਼ਿਪ ਕੋਡ ਆ ਉਹ ਸਪੈਸ਼ਲ ਰੱਖੇ ਗਏ ਆ ਜਿੱਥੇ ਕਿ 40% ਦੇ ਕਰੀਬ ਜਿਹੜੇ ਵੈਕਸੀਨ ਆ ਉਹ ਜਲਦੀ ਤੋਂ ਜਲਦੀ ਲਾਏ ਜਾਣਗੇ। ਕਹਿੰਦੇ ਵੀ ਇਹ ਉਹ ਜ਼ਿਪ ਕੋਡ ਆ ਜਿਨ੍ਹਾਂ ਦੇ ਵਿੱਚ ਜਿੰਨੇ ਲੋਕ ਰਹਿੰਦੇ ਆ ਵੀ ਉਹਨਾਂ ਨੂੰ ਕਰੋਨਾ ਵਾਇਰਸ ਉਹਨਾਂ ਜ਼ਿਪ ਕੋਡ ਦੇ ਵਿੱਚ ਜਾਂ ਜ਼ਿਆਦਾ ਹੋਇਆ ਜਾਂ ਜ਼ਿਆਦਾ ਹੋਣ ਦੇ ਚਾਂਸ ਹੈਗੇ ਆ। ਸੋ ਉਹਦੇ ਵਿੱਚ ਕਾਫੀ ਏਰੀਏ ਆਉਂਦੇ ਹੈਗੇ, ਫ੍ਰਿਜ਼ਨੋ ਵੀ ਆ, ਓਕਲੈਂਡ, ਬੇਕਰਸਫੀਲਡ। ਸੋ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰ ਸਕਦੇ ਹੋ। ਜੇ ਤੁਸੀਂ ਉਸ ਜ਼ਿਪ ਕੋਡ 'ਚ ਰਹਿ ਸਕਦੇ ਆ ਅਤੇ ਤੁਹਾਨੂੰ ਉਹ ਜਿਹੜੀ ਥੋੜ੍ਹੀ ਪ੍ਰਾਇਓਰਟੀ ਮਿਲ ਸਕਦੀ ਹੈਗੀ ਆ। ਹਜੇ ਤੱਕ ਉਹੀ ਕੰਡੀਸ਼ਨ ਰੱਖੀ ਹੋਆ 65 ਸਾਲ ਤੋਂ ਉੱਪਰ ਜਾਂ ਜਿਹੜੇ ਕੋਈ ਵੀ ਫਰੰਟ ਲਾਈਨ ਵਰਕਰਸ ਹੈਗੇ ਆ ਜਿਨ੍ਹਾਂ ਦੇ ਵਿੱਚ ਐਗਰੀਕਲਚਰ ਵਾਲੇ ਵੀ ਆਏ ਆ, ਖਾਸ ਕਰਕੇ ਫ੍ਰਿਜ਼ਨੋ, ਬੇਕਰਸਫੀਲਡ, ਯੂਬਾ ਸਿਟੀ 'ਚ ਐਗਰੀਕਲਚਰ 'ਚ ਬਹੁਤ ਕੰਮ ਕਰਦੇ ਲੋਕ, ਫੂਡ, ਐਜੂਕੇਸ਼ਨ, ਚਾਈਲਡ ਕੇਅਰ, ਐਮਰਜੈਂਸੀ ਸਰਵਿਸਿਜ਼ ਦੇ ਵਿੱਚ। ਸੋ ਤੁਸੀਂ ਜਿਹੜੇ ਗੂਗਲ 'ਤੇ ਸਰਚ ਕਰ ਸਕਦੇ ਹੋ ਜੇ ਇਹਨਾਂ ਏਰੀਆ 'ਚ ਰਹਿੰਦੇ ਆ ਅਤੇ ਉੱਥੇ ਜਿਹੜੇ ਵੈਕਸੀਨਾਂ ਦੀ ਗਿਣਤੀ ਆ ਉਹ ਕਾਫੀ ਜ਼ਿਆਦਾ ਹੈਗੀ ਆ ਅਤੇ ਲਵਾ ਸਕਦੇ ਆ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਇੱਕ ਊਬਰ ਡਰਾਈਵਰ ਦੀ ਆ ਰਹੀ ਆ ਸੈਨ ਫਰਾਂਸਿਸਕੋ ਤੋਂ। ਕਹਿੰਦੇ ਪਈ ਇਹ ਨੇਪਾਲ ਤੋਂ ਹੈਗਾ ਬੰਦਾ, ਸ਼ੁਭਕਰ ਖੜਕਾ, 32 ਸਾਲਾਂ ਦਾ, ਊਬਰ ਦੇ ਲਈ ਡਰਾਈਵ ਕਰਦਾ ਸੀ ਅਤੇ ਉਸਨੇ ਸੈਨ ਫਰਾਂਸਿਸਕੋ ਤੋਂ 3 ਲੇਡੀਜ਼ ਨੂੰ ਪਿਕਅਪ ਕੀਤਾ ਅਤੇ ਉਹਦੇ ਵਿੱਚੋਂ ਇੱਕ ਨੇ ਜਿਹੜੀ ਸੀ ਉਹ ਆਪਣੀ ਮਾਸਕ ਲਾਈ ਸੀ, 2 ਨੇ ਨਹੀਂ ਲਾਈ ਅਤੇ ਉਸਨੇ ਕਿਹਾ ਵੀ ਊਬਰ ਦੀ ਪਾਲਿਸੀ ਆ ਪਲੱਸ ਮੇਰੀ ਸੇਫਟੀ ਵੀ ਆ, ਤੁਹਾਨੂੰ ਜਿਹੜਾ ਆ ਮਾਸਕ ਲਾਉਣਾ ਚਾਹੀਦਾ ਹੈਗਾ ਅਤੇ ਨਹੀਂ ਤਾਂ ਫਿਰ ਤੁਹਾਨੂੰ ਜਿਹੜਾ ਆ ਮੈਂ ਕਿਸੇ ਸਟਾਪ ਦੇ ਉੱਤੇ ਛੱਡ ਦਿੰਦਾ ਹੈਗਾ, ਰੋਕ ਦਿੰਦਾ ਆ। ਅਤੇ ਉਹਦੇ 'ਚੋਂ ਕਹਿੰਦੇ ਵੀ ਇੱਕ ਲੇਡੀ ਨੇ ਉਹਦਾ ਫੋਨ ਵੀ ਗ੍ਰੈਬ ਕਰ ਲਿਆ ਅਤੇ ਇੱਕ ਨੇ ਸਪਰੇਅ ਵੀ ਮਾਰਤੀ, ਹੋ ਸਕਦਾ ਪੈਪਰ ਸਪਰੇਅ ਹੋਵੇ, ਗਾਲਾਂ ਉਹਨੂੰ ਬਹੁਤ ਕੱਢੀਆਂ ਅਤੇ ਉਸ ਤੋਂ ਬਾਅਦ ਜਿਹੜੀ ਆ ਉਸਨੇ ਜਿਹੜੀ ਇਹ ਸਾਰਾ ਕੁਛ ਉਹਦੇ ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ।
ਤੇ ਹੁਣ ਪੁਲਿਸ ਵੀ ਜਿਹੜੀ ਆ ਇਹਨਾਂ ਤਿੰਨਾਂ ਲੇਡੀਜ਼ ਨੂੰ ਲੱਭ ਰਹੀ ਹੈਗੀ ਆ। ਉਹ ਕਹਿੰਦਾ ਵੀ ਮੇਰਾ ਜਿਹੜਾ ਨੇਪਾਲ ਤੋਂ ਹੋਣ ਕਰਕੇ, ਕਿਉਂਕਿ ਮੇਰਾ ਰੰਗ ਥੋੜ੍ਹਾ ਕਾਲਾ ਆ, ਤਾਂ ਕਰਕੇ ਕਹਿੰਦਾ ਮੇਰੇ ਜਿਹੜੀ ਏਸ਼ੀਅਨ ਹੋਣ ਕਰਕੇ ਡਿਸਕ੍ਰਿਮੀਨੇਸ਼ਨ ਹੋਈ ਆ। ਤੇ ਦੂਸਰੇ ਪਾਸੇ ਊਬਰ ਵਾਲਿਆਂ ਨੂੰ ਵੀ ਕਹਿੰਦਾ ਵੀ ਮੈਂ ਬਾਰ-ਬਾਰ ਕਿਹਾ ਵੀ ਮੇਰੀ ਕਾਰ ਜਿਹੜੀ ਇੰਨੀ ਮੈਸਅਪ ਕੀਤੀ ਆ ਵੀ ਉਹਦੇ ਫੰਡ ਦਿਓ। ਕਹਿੰਦਾ ਵੀ ਸਿਰਫ ਮੈਨੂੰ $120 ਹੀ ਜਿਹੜੇ ਕਲੀਨਿੰਗ ਦੇ ਲਈ ਜਿਹੜੇ ਫੰਡ ਦਿੱਤੇ ਆ, ਉਹ ਵੀ ਬਹੁਤ ਵਾਰ ਜਿਹੜੀ ਰਿਕੁਐਸਟ ਕਰਨੀ ਪਈ। ਜਦੋਂ KPI X5 ਵਾਲਿਆਂ ਨੇ ਊਬਰ ਵਾਲਿਆਂ ਨੂੰ ਪੁੱਛਿਆ ਵੀ ਭਾਈ ਕੀ ਕਰ ਰਹੇ ਹੋ, ਕਹਿੰਦੇ ਵੀ ਜਿਹੜੇ ਇਹ ਰਾਈਡਰ ਸੀ ਤੇ ਉਹਨਾਂ ਨੂੰ ਅਸੀਂ ਜਿਹੜਾ ਆ ਬੈਨ ਕਰ ਦਿੱਤਾ ਹੈਗਾ। ਸੋ ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਲੋਕ ਊਬਰ ਲਈ ਕੰਮ ਕਰਦੇ ਆ ਵੀ ਭਾਈ ਧਿਆਨ ਦੇ ਨਾਲ ਹੀ ਜਿਹੜੇ ਆ ਕੰਮ ਕਰਿਆ ਕਰੋ। ਕਈ ਵਾਰੀ ਇੱਦਾਂ ਦੇ ਜਿਹੜੇ ਸਦਾਈ ਲੋਕ ਆ ਉਹ ਵੀ ਤੁਹਾਡੇ ਰਾਈਡ 'ਚ ਚੜ੍ਹ ਜਾਂਦੇ ਆ। ਬਿਲਕੁਲ ਜੀ, ਇਹ ਦੇਖੋ ਮਾੜੀ ਗੱਲ ਆ। ਤੇ ਹਾਂ, ਊਬਰ ਦਾ ਬੜਾ ਨਕਾਮਾ ਕੰਮ ਆ ਵੀ ਬੰਦੇ ਨੂੰ ਦੇਖੋ ਧੱਕਾ ਮੁੱਖੀ ਵੀ ਉਸ ਨਾਲ ਕੀਤੀ ਹੈ ਤੇ $120 ਦੇ ਕੇ ਇੱਕ ਹਿਸਾਬ ਨਾਲ ਉਹਦਾ ਮੂੰਹ ਬੰਦ ਕਰਾਉਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਜਾ ਰਹੀ ਆ। ਹੱਕਾਂ ਨੂੰ ਪਛਾਣੋ ਭਾਈ, ਧੱਕਾ ਇੱਥੇ ਜਿਹੜਾ ਹੱਕ ਖੋਹ ਕੇ ਲੈਣੇ ਪੈਂਦੇ, ਇੱਦਾਂ ਨਹੀਂ ਇੱਥੇ ਮਿਲਦੇ ਵੀ ਚਲੋ ਠੀਕ ਹੈ, ਚੰਗਾ ਆ ਮੁਲਕ ਬਾਕੀਆਂ ਦੇ ਮੁਕਾਬਲੇ, ਪਰ ਫਿਰ ਵੀ ਜਿਹੜਾ ਧੱਕਾ ਇੱਥੇ ਵੀ ਜਿਹੜਾ ਉਹ ਚੱਲ ਜਾਂਦਾ ਤੇ ਹੋ ਜਾਂਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਵਿੱਟਰ ਨੇ ਅਟਾਰਨੀ ਜਨਰਲ ਜਿਹੜੇ ਟੈਕਸਸ ਦੇ ਹੈਗੇ ਆ ਕੈਨ ਪੈਕਸਟਨ, ਕਹਿੰਦੇ ਉਹਨਾਂ ਦੇ ਖਿਲਾਫ ਜਿਹੜਾ ਆ ਉਹ ਲਾਸੂਟ ਫਾਈਲ ਕਰ ਦਿੱਤਾ ਆ। ਤੇ ਕਹਿੰਦੇ ਵੀ ਕਾਰਨ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕੈਨ ਪੈਕਸਟਨ ਨੇ ਟਵਿੱਟਰ ਦੇ ਉੱਤੇ ਇਨਵੈਸਟੀਗੇਸ਼ਨ ਅਨਾਊਂਸ ਕਰ ਦਿੱਤੀ ਸੀ ਹੋਰ ਕਈ ਜਿਹੜੀਆਂ ਅਦਰ ਕੰਪਨੀਜ਼ ਉਹਨਾਂ ਦੇ ਖਿਲਾਫ ਕੈਪੀਟਲ ਰਾਈਟ ਤੋਂ ਬਾਅਦ 'ਚ, ਅਤੇ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਇੱਕ ਹਿਸਾਬ ਦੇ ਨਾਲ ਬੈਨ ਜਿਹੜਾ ਆ ਪਰਮਾਨੈਂਟਲੀ ਕਰ ਦਿੱਤਾ ਸੀ। ਹੁਣ ਟਵਿੱਟਰ ਕਹਿੰਦੇ ਵੀ ਲਾਸੂਟ ਇਹ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਨੇ ਫਾਈਲ ਕਰ ਦਿੱਤਾ। ਕਹਿੰਦੇ ਵੀ ਰਿਪਬਲਿਕਨ ਜਿਹੜੇ ਪਾਰਟੀ ਦੇ ਅਟਾਰਨੀ ਜਨਰਲ ਹੈਗੇ ਆ, ਇਹਨਾਂ ਨੇ ਆਪਣੇ ਆਫਿਸ ਦੀ ਵਰਤੋਂ ਕਰਦੇ ਹੋਏ ਜਿਹੜਾ ਸਾਡੇ ਖਿਲਾਫ ਰਿਟੈਲੀਏਟ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਾਸੂਟ ਕਿਸੇ ਅਦਾਲਤ ਦੇ ਵਿੱਚ ਖੜ੍ਹਦਾ ਆ ਜਾਂ ਨਹੀਂ। ਰਾਈਟ ਨਾਓ ਫੈਡਰਲ ਅਦਾਲਤ ਦੇ ਵਿੱਚ ਇਹਨਾਂ ਨੇ ਇਹ ਲਾਸੂਟ ਫਾਈਲ ਕੀਤਾ ਹੈਗਾ। ਨਦਰਨ ਕੈਲੀਫੋਰਨੀਆ ਕੋਰਟ ਦੇ ਵਿੱਚ ਇਹਨਾਂ ਨੇ ਇਹਨਾਂ ਦੇ ਖਿਲਾਫ ਲਾਸੂਟ ਫਾਈਲ ਕੀਤਾ ਆ। ਹਾਲ ਦੀ ਘੜੀ ਜਿਹੜੇ ਅਟਾਰਨੀ ਜਨਰਲ ਪੈਕਸਟਨ ਆ, ਉਹਨਾਂ ਨੇ ਇਸ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਟਿੱਪਣੀ ਆ ਉਹ ਨਹੀਂ ਕੀਤੀ। ਜੀ, ਅਗਲੀ ਖਬਰ ਜਿਹੜੀ ਮਿਆਂਮਾਰ ਬਰਮਾ ਤੋਂ ਆ ਰਹੀ ਆ, ਜਿੱਥੇ ਕਿ ਮਿਲਟਰੀ ਨੇ ਜਿਹੜਾ ਪੂਰਾ ਟੇਕ ਓਵਰ ਕੀਤਾ ਹੋਇਆ ਉਸ ਮੁਲਕ ਨੂੰ। ਬਹੁਤ ਸਾਰੇ ਲੋਕਾਂ ਨੂੰ ਹਾਊਸ ਅਰੈਸਟ ਵੀ ਕੀਤਾ ਆ, ਯੂਨੀਵਰਸਿਟੀਆਂ ਕਾਲਜ ਸਾਰੇ ਬੰਦ ਹੈਗੇ ਆ। ਤੇ ਕੱਲ੍ਹ ਜਿਹੜੇ ਆ ਉੱਥੇ ਦੇ ਜਿਹੜੇ ਮਿਲਟਰੀ ਦੇ ਲੀਡਰਸ ਆ, ਉਹਨਾਂ ਨੇ 5 ਜਿਹੜੀਆਂ ਇੰਡੀਪੈਂਡੈਂਟ ਮੀਡੀਆ ਕੰਪਨੀਜ਼ ਆ ਉਹਨਾਂ ਦੇ ਲਾਇਸੈਂਸ ਵੀ ਜਿਹੜੇ ਰਿਵੋਕ ਕਰ ਲਏ ਹੈਗੇ ਆ, ਤਾਂ ਕਿ ਦੁਨੀਆ ਦੇ ਵਿੱਚ ਲੋਕਾਂ ਨੂੰ ਪਤਾ ਨਾ ਲੱਗ ਸਕੇ ਉੱਥੇ ਕੀ ਹੋ ਰਿਹਾ ਹੈਗਾ। ਮੀਡੀਆ ਨੇ ਰਿਪੋਰਟ ਕੀਤਾ ਵੀ 27 ਦੇ ਕਰੀਬ ਲੋਕਾਂ ਨੂੰ ਸੈਨ ਚੁੰਗ ਨਾਮ ਦਾ ਜਿਹੜਾ ਸ਼ਹਿਰ ਆ ਉੱਥੋਂ ਅਰੈਸਟ ਕੀਤਾ ਗਿਆ ਹੈਗਾ ਆ। ਤੇ ਜਦੋਂ ਹੁਣ ਇਹ ਮੀਡੀਆ ਦੇ ਲਾਇਸੈਂਸ ਵੀ ਰਿਵੋਕ ਕੀਤੇ ਗਏ ਤਾਂ US, UK, ਯੂਨਾਈਟਡ ਨੇਸ਼ਨ ਇਹ ਸਾਰਿਆਂ ਨੇ ਬਹੁਤ ਜਿਹੜਾ ਇਸ ਇਸ਼ੂ ਨੂੰ ਚੱਕਿਆ ਆ ਵੀ ਇਹ ਸ਼ਰੇਆਮ ਜਿਹੜਾ ਧੱਕਾ ਉੱਥੇ ਦੀ ਮਿਲਟਰੀ ਕਰ ਰਹੀ ਹੈਗੀ ਆ। ਜੀ, ਹੁਣ ਦੇਖੋ ਹਰਜੋਤ ਸਿੰਘ ਜੀ, ਤੀਜਾ ਜਿਹੜਾ ਚੈੱਕ ਆਉਣਾ ਆ ਅਤੇ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਲੁੱਟਣ ਦੀ ਵੀ ਕੋਸ਼ਿਸ਼ ਕਰਨੀ ਆ। ਬਹੁਤ ਜਿਹੜਾ ਸਾਈਬਰ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਰੌਲਾ ਪੈਣਾ ਆ। ਬਹੁਤ ਸਾਰੇ ਜਿਹੜੇ ਸਾਈਬਰ ਕ੍ਰਿਮੀਨਲਸ ਆ ਉਹਨਾਂ ਨੇ ਤੁਹਾਨੂੰ ਸਕੈਮ ਕਰਨ ਦੀ ਕੋਸ਼ਿਸ਼ ਕਰਨੀ ਆ, ਤੁਹਾਨੂੰ ਧੋਖਾਧੜੀ ਜਿਹੜੀ ਹੋਣੀ ਆ। ਕਹਿੰਦੇ ਰਾਈਟ ਨਾਓ ਜਿਹੜੀ ਇੱਕ ਕੰਪਨੀ ਹੈਗੀ ਆ ਬੇ ਏਰੀਏ ਦੀ ਪ੍ਰੂਫ ਪੁਆਇੰਟ, ਉਹਨਾਂ ਨੇ ਦੱਸਿਆ ਕਹਿੰਦੇ ਵੀ ਸਟਿਮੂਲਸ ਚੈੱਕ ਕੱਲ੍ਹ ਨੂੰ ਤਾਂ ਮੇ ਬੀ ਜਿਹੜਾ ਇਹ ਹੋ ਜਾਵੇ, ਕਿਉਂਕਿ ਵੈਡਨਸਡੇ ਨੂੰ ਉਹਨਾਂ ਨੇ ਵੋਟ ਕਰਨੀ ਆ ਹਾਊਸ ਨੇ। ਅਤੇ ਕਹਿੰਦੇ ਵੀ ਇਸ ਦੇ ਉੱਤੇ ਬਾਅਦ ਦੇ ਵਿੱਚ ਆਲਰੇਡੀ ਇਹਨਾਂ ਨੇ ਈਮੇਲਾਂ ਜਿਹੜੇ ਪੋਟੈਂਸ਼ੀਅਲ ਜਿਨ੍ਹਾਂ ਨੂੰ ਇਹ ਮਿਲ ਸਕਦੇ ਹੈਗੇ ਆ ਚੈੱਕ, ਉਹਨਾਂ ਨੂੰ ਆਲਰੇਡੀ ਉਹਨਾਂ ਨੇ ਈਮੇਲਾਂ ਘੱਲਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਵਿੱਚ ਉਹ ਐਕਸਲ ਸ਼ੀਟ ਡਾਊਨਲੋਡ ਕਰਨ ਨੂੰ ਕਹਿ ਰਹੇ ਆ। ਅਤੇ ਉਹ ਕਹਿੰਦੇ ਵੀ ਡਾਊਨਲੋਡ ਜੇ ਤੁਸੀਂ ਕਰ ਲੈਂਦੇ ਆਪਣੇ ਕੰਪਿਊਟਰ ਦੇ ਉੱਤੇ ਤਾਂ ਇੱਕ ਮਲੇਸ਼ੀਅਸ ਸੌਫਟਵੇਅਰ ਯਾਨੀ ਕਿ ਕੋਈ ਵਾਇਰਸ ਜਾਂ ਇੱਦਾਂ ਦੀ ਚੀਜ਼ ਉਹ ਤੁਹਾਡੇ ਕੰਪਿਊਟਰ ਦੇ ਵਿੱਚ ਇੰਸਟਾਲ ਕਰ ਦਿੰਦੇ ਆ, ਜਿਹੜੇ ਕਿ ਤੁਹਾਡੀ ਪਰਸਨਲ ਬੈਂਕਿੰਗ ਇਨਫੋਰਮੇਸ਼ਨ ਅਤੇ ਹੋਰ ਜਿਹੜੇ ਲੌਗਇਨ ਪਾਸਵਰਡਸ ਹੁੰਦੇ ਆ, ਯੂਜ਼ਰ ਨੇਮ ਪਾਸਵਰਡਸ ਆ, ਉਹ ਚੋਰੀ ਜਿਹੜਾ ਉੱਥੋਂ ਕਰ ਲੈਂਦਾ ਆ। ਸੋ ਰਿਐਲਿਟੀ ਇਹ ਆ ਵੀ ਗੌਰਮੈਂਟ ਨੇ ਖੁਦ ਜਿਹੜਾ ਇਹ ਤੁਹਾਡਾ ਟੈਕਸਿਸ ਦੇ ਹਿਸਾਬ ਦੇ ਨਾਲ ਚੈੱਕ ਕਰਕੇ ਤੁਹਾਨੂੰ ਚੈੱਕ ਘੱਲ ਦੇਣੇ ਆ। ਇਹ ਐਕਸਲ ਸ਼ੀਟ ਉਹਨਾਂ ਨੇ ਇਸ ਹਿਸਾਬ ਦੇ ਨਾਲ ਘੱਲੀ ਆ ਵੀ ਆਖੇ ਜੀ ਤੁਸੀਂ ਆਪਣੀ ਇਨਕਮ ਇਹਦੇ ਵਿੱਚ ਭਰੋ, ਆ ਅਤੇ ਫਿਰ ਤੁਹਾਨੂੰ ਅਸੀਂ ਦੱਸਾਂਗੇ ਵੀ ਤੁਹਾਡੇ ਕਿੰਨੀ ਤੁਹਾਨੂੰ ਪੇਮੈਂਟ ਜਿਹੜੀ ਉਹ ਮਿਲੂਗੀ। ਕਹਿੰਦੇ ਵੀ ਇੱਦਾਂ ਦੀ ਕੋਈ ਵੀ ਤੁਹਾਨੂੰ ਈਮੇਲ ਆਵੇ ਉਸ ਨੂੰ ਕਲਿੱਕ ਨਾ ਕਰੋ, ਉਸ ਦਾ ਕੁਛ ਵੀ ਜਿਹੜਾ ਉਹ ਡਾਊਨਲੋਡ ਨਾ ਕਰੋ, ਉਸ ਨੂੰ ਡਿਲੀਟ ਕਰ ਦਿਓ, ਨਹੀਂ ਤਾਂ ਤੁਸੀਂ ਚੈੱਕ ਤਾਂ ਪਤਾ ਨਹੀਂ ਆਵੇ ਨਾ ਆਵੇ, ਤੁਸੀਂ ਆਪਣੇ ਕੋਲ ਜਿਹੜੇ ਕੁਛ ਹੋਰ ਪਏ ਆ ਉਹ ਵੀ ਕਿਤੇ ਗਵਾ ਨਾ ਬੈਠਿਓ। ਸੋ ਸਕੈਮਰਸ ਤੋਂ ਜਿਹੜਾ ਉਹ ਬਚ ਕੇ ਰਿਓ। ਕਾਲ ਨਹੀਂ ਕਿਸੇ ਨੇ ਤੁਹਾਨੂੰ ਕਰਨੀ, ਕੋਈ ਤੁਹਾਨੂੰ ਈਮੇਲ ਨਹੀਂ ਜਿਹੜੀ ਇਸ ਹਿਸਾਬ ਦੇ ਨਾਲ ਆਉਣੀ। ਜਿੰਨੇ ਵੀ ਜਾਣਾ ਆ ਜੇ ਚੈੱਕ ਕਰਨਾ ਵੀ ਉਹਨਾਂ ਨੂੰ ਪੇਮੈਂਟ ਮਿਲਣੀ ਆ ਕਿ ਨਹੀਂ ਮਿਲਣੀ,
ਉਹ IRS ਦੀ ਵੈਬਸਾਈਟ 'ਤੇ ਜਾ ਕੇ irs.gov ਦੀ ਵੈਬਸਾਈਟ ਦੇ ਉੱਤੇ ਜਾ ਕੇ ਹੀ ਜਿਹੜਾ ਉਹ ਚੈੱਕ ਕਰੋ। ਉਹਦੇ ਵਿੱਚ ਤੁਹਾਨੂੰ ਹੋਰ ਕੁਝ ਵੀ ਕਰਨ ਦੀ ਜਿਹੜੀ ਇਸ ਤੋਂ ਇਲਾਵਾ ਕਰਨ ਦੀ ਜ਼ਰੂਰਤ ਨਹੀਂ ਆ। ਇਹ ਠੱਗਾਂ ਤੋਂ ਜਿਹੜਾ ਉਹ ਬਚ ਕੇ ਰਿਓ, ਠੱਗ ਨਾ ਹੋ ਜਿਓ ਥੋੜ੍ਹੇ ਜਿਹੇ ਜਿਹੜੇ ਲਾਲਚ ਦੇ ਕਰਕੇ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ। ਸੋ ਇੱਥੇ ਆਪਾਂ ਅੱਜ ਦੇ ਪ੍ਰੋਗਰਾਮਾਂ ਦਾ ਜੇ ਦੱਸਦੇ ਜਾਈਏ, ਹੁਣ ਤੋਂ ਬਾਅਦ ਆਤਮਿਕ ਆਨੰਦ ਗੁਰਬਾਣੀ ਪ੍ਰੋਗਰਾਮ ਹੋਊਗਾ ਜੀ। ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ 11 ਵਜੇ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਆਵੇਗਾ ਜੀ ਕੁਝ ਗੱਲਾਂ ਕੁਝ ਗੀਤ। 2 ਵਜੇ ਜਿਹੜਾ ਜੀ ਪ੍ਰੋਗਰਾਮ ਨਜ਼ਰੀਆ, ਅਤੇ ਫਿਰ ਅੱਜ 4 ਵਜੇ ਆਵੇਗਾ ਪ੍ਰੋਗਰਾਮ ਜਿਹੜਾ ਜੀ ਸਿਹਤ ਸੰਭਾਲ ਦਾ, ਜਿਸ ਦੇ ਵਿੱਚ ਹੋਮ ਰੈਮਡੀਜ਼ ਦਾ, ਜਿਸ ਦੇ ਵਿੱਚ ਅੱਜ ਜਿਹੜੀਆਂ ਕਾਲਾਂ ਲਈਆਂ ਜਾਂਦੀਆਂ 4 ਤੋਂ 5:30 ਵਜੇ ਤੱਕ, ਇਹ ਕੈਲੀਫੋਰਨੀਆ ਦਾ ਜਿਹੜਾ ਟਾਈਮ ਦੇ ਮੁਤਾਬਕ। ਫਿਰ ਉਸ ਤੋਂ ਬਾਅਦ 5:30 ਤੋਂ 7:30 ਵਜੇ ਤੱਕ ਜਿਹੜੇ ਜੀ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਆ ਜੀ ਉਹ ਸਰਵਣ ਜਿਹੜੇ ਉਹ ਕਰੋਗੇ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜੀ 8:30 ਵਜੇ ਪ੍ਰੋਗਰਾਮ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਊਗਾ। 7:30 ਵਜੇ ਫਿਰ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ 8:30 ਵਜੇ ਜਿਹੜਾ ਪ੍ਰੋਗਰਾਮ ਆ ਉਹ ਫਿਰ ਖਬਰ 'ਤੇ ਨਜ਼ਰ ਪੰਨੂ ਹੋਣਾ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।